किन्ना का पाउना शार दी ना आ किन्ना का पाउना पा पा ठहर जा तेनू कादी एडी अग लग गई है तेनू किसी ने कहा भी हाले तू पाला लै इन्हां दे काम च घट्टा बरकत पैनी ए चल चल शुरू हो जा ठीक है बाबा जी पा दियो सामने अच्छा हाँ पा दो ला हुन घट्टा खाना इन्हें अब बहुत अब फारा हो जाना ओए इत्थे अगरबत्तियां भी लगियां सी ओह किथे ओए आ देख ओए मासूम जीना हां आ देख 2 बेटा 3 पोलियो दे कतरे पा गए ओ चुप ओए हुन ना बोलियो हुन बेचना पोलियो डंडा भी ओदे कोल ही हो थोड़ा जिहा साडे भी कोलियो ठहर जा एक ਤਾਂ ਪਿਆਲੀਆਂ ਡੂੰਘੀਆਂ ਹੀ ਨਹੀਂ ਹੈਗੀਆਂ ਘੱਟਾ ਸੇਤਾਂ ਬਣਾਉਣ ਨੂੰ ਇਹਨੇ ਆਏ ਹੋਏ ਆਪਣੇ ਵੱਲੋਂ ਫੈਸ਼ਨ ਕੀਤਾ ਤੁਹਾਡੇ ਦੌਰ ਚ ਕਿੰਨੀਆਂ ਡੂੰਗੀਆਂ ਹੁੰਦੀਆਂ ਸੀ ਸਾਡੇ ਦੌਰ 'ਚ ਏਡੀ ਡੂੰਘੀ ਪਿਆਲੀ ਹੋਣੀ ਇਹਨੇ ਪਿਆਲੀ 'ਚ ਉਤਰ ਕੇ ਮੈਨੂੰ ਕਹਿਣਾ ਆਉਣ ਦੇ ਸੂਟ ਮੈਂ ਉੱਤੋਂ ਛੱਡਣਾ ਸੂਟ ਇੱਥੇ ਮੈਂ ਘਰ ਦੇ ਬਾਉਣੇ ਮੈਂ ਇੰਜ ਕਰਕੇ ਲੈ ਜਾਣੇ ਇਹ ਤੋਤੇ ਦੀ ਫੈਮਿਲੀ ਸੀ ਸਾਰੀ ਨਹੀਂ ਆ ਨਿਊ ਖਾਨ ਵਾਲਿਆਂ ਦੀ ਸੀ ਉਹ ਪੁੱਤ ਕਿਤੇ ਤਬੀਅਤ ਹਾਂ 72 ਸੀਟਰ ਸੀਗੀ ਸੁਣ ਲਾ ਪੁੱਤ ਤੁਹਾਡੇ ਤੁਸੀਂ ਨਹੀਂ ਮੰਨਣੀਆਂ ਗੱਲਾਂ ਬਰੈਲਰਾਂ ਨਾਲ ਪਲੇ ਹੋਏ ਆ ਓਏ ਡੰਡ ਉਦੋਂ ਕਿਤੇ ਹੁੰਦੇ ਸੀ ਤੇਰੇ ਚਾਚੇ ਹੁਸ਼ਿਆਰਦੀਨ ਦੇ ਮੈਂ ਦੱਸਦਾ ਬਿੱਲੀ ਦਾ ਗੱਲ ਸੁਣ ਲਾ ਬਿੱਲੀ ਮੈਂ ਕਿਹਾ ਬਿੱਲੀ ਆ ਹਨੇਰੇ 'ਚ ਅੱਖਾਂ ਉਹਦੀਆਂ ਚਮਕਣ ਉਹਨੇ ਮਾਰੀ ਮੇਰੇ ਤੇ ਛਾਲ ਮੈਂ ਉਹਦੇ ਮੂੰਹ ਨੂੰ ਇੰਜ ਫੜ ਲਿਆ ਥੱਲੇ ਉਹਦੀਆਂ ਮੈਂ ਅਗਲੋਂ ਲੱਤਾਂ ਫੜ ਕੇ ਨਾ ਇੰਜ ਦੋਵਾਂ ਹੀ ਫੜ ਕੇ ਤੇ ਉਹਨੂੰ ਮੈਂ ਪਾ ਲਿਆ ਇੰਜ ਨਾਲ ਬੰਨ ਲਿਆ ਲੱਕੜਾਂ ਦੇ ਵਿੱਚ ਹੀ ਉਹਨੂੰ ਮੈਂ ਬੰਨ ਲਿਆ ਜਦੋਂ ਮੈਂ ਘਰੇ ਆਇਆ ਤਾਂ ਚੀਖ ਚਹਾੜਾ ਪੈ ਗਿਆ ਉਹ ਸ਼ੇਰ ਸੀਗਾ ਸਾਨੂੰ ਤਾਂ ਇਹ ਵੀ ਨਹੀਂ ਸੀ ਪਤਾ ਲੱਗਦਾ ਵੀ ਸ਼ੇਰ ਕਿਹੜਾ ਯਾਨੀ ਕਿ ਤੁਸੀਂ ਸ਼ੇਰਾਂ ਨੂੰ ਬਿੱਲੀਆਂ ਤਰ੍ਹਾਂ ਹੀ ਟ੍ਰੀਟ ਕੀਤਾ ਇਹਦੇ ਕੋਲ ਇੱਕ ਮਜਬੂਰੀ ਮੱਝ ਬੜੀ ਸੋਹਣੀ ਅੱਛਾ ਉਹਨੇ ਨਾ ਦੁੱਧ ਦੇਣਾ ਬੰਦ ਕਰਤਾ ਓਏ ਹੋਏ ਮੈਂ ਕਿਹਾ ਇਹਨੂੰ ਕਸਰ ਕੀ ਆ ਕਹਿੰਦਾ ਵੇਖਤਾ ਸਹੀ ਮਸੂਮ ਪੈਸੇ ਨਹੀਂ ਸੀ ਦਿੰਦੇ ਘਰ ਦੇ ਉਹਨੇ ਦੁੱਧ ਦੇਣਾ ਬੰਦ ਕਰ ਮੈਂ ਕਿਹਾ ਇਹ ਖਲੋਂਦੀ ਆ ਡਿੱਗ ਪੈਂਦੀ ਰੌਲਾ ਕੀ ਆ ਲੈ ਖਲੋਤੀ ਮੱਝ ਸੀ ਚਾਰ ਲੱਤਾਂ ਮੈਂ ਫੜੀਆਂ ਸਿੱਧੀ ਕਰਕੇ ਵੇਖੀ ਤਾਂ ਪੈਰ 'ਚ ਕਿੱਲ ਵੱਜਿਆ ਹਾਂ ਮੈਂ ਕਿੱਲ ਕੱਢਿਆ ਜੇ ਥੱਲੇ ਮੱਝ ਰੱਖੀ ਮੱਝ ਨੇ ਦੁੱਧ ਦੇ ਵੱਜਣ ਲੱਗ ਪਏ ਅੱਛਾ ਬਾਬਾ ਜੀ ਉਹ ਨੇਜ਼ਾਬਾਜ਼ੀ ਵੀ ਹੁੰਦੀ ਸੀ ਪੁਰਾਣੇ ਵਕਤਾਂ ਦੇ ਵਿੱਚ ਨੇਜ਼ਾਂ ਨੂੰ ਉਹ ਬੇਟਾ ਨੇਜ਼ਾਬਾਜ਼ੀ ਤੀਰਬਾਜ਼ੀ ਇਹ ਸਾਡੇ ਕੀ ਜਿਹਨਾਂ ਤੇ ਸਾਡੇ ਤਾਂ ਆਪਣੇ ਤੀਰੇ 25 26 ਇੰਚ ਦੇ ਸੀ ਆ ਤੀਰ ਸਾਡੇ ਦੇ ਕੋਈ ਅਹਿਮੀਅਤ ਨਹੀਂ ਰਖਾਉਂਦੇ ਜਿਨ੍ਹਾਂ ਦੇ ਤੀਰ ਏਡੇ ਹੋਣ ਉਹਨਾਂ ਦੇ ਤੀਰ ਕਿੱਡੇ ਹੋਣਗੇ ਇਹਨਾਂ ਨੇ ਉਹ ਬਾਜ਼ੀ ਕੀਤੀ ਉਹ ਤੀਰੇ ਉਹਨਾਂ ਦੀ ਗੱਲ ਸੁਣੀ ਸ਼ਰਤ ਲਾ ਲਈ ਨਾ ਮੁੰਡਿਆਂ ਨੇ ਛੋਕੇ ਵੀ ਮੁੰਡੇ ਹੁੰਦੇ ਆ ਮੈਂ ਨੇਜਾ ਸਿੱਟਿਆ ਵਾ ਬਈ ਕਿੰਨੀ ਕੁ ਜਾਨ ਹੋਊਗੀ ਕਿੰਨੀ ਕੁ ਦੂਰ ਗਿਆ ਹੋਊਗਾ ਓਏ ਤੁਹਾਨੂੰ ਕੀ ਪਤਾ ਇਹਨੇ ਨੇਜ਼ਾ ਛੁੱਟਿਆ ਤੇ ਪਿੰਡ ਵੱਲੋਂ ਦੌੜ ਗਿਆ ਫਿਰ ਮੈਂ ਕਿਹਾ ਨਹੀਂ ਓਏ ਉਧਰ ਸਿੱਟਣਾ ਜਿੱਦਾਂ ਨਿਸ਼ਾਨਾ ਮਸੂਮਦੀਨ ਨੇ ਕੀ ਕੀਤਾ ਮੈਂ ਕਿਹਾ ਕਿਹੜਾ ਕੰਮ ਦੱਸ 25-30 ਨੇਜੇ ਨੇ ਆਪਣੇ ਘਰ ਦੀ ਛੱਤ ਤੇ ਸਿੱਟ ਲਏ ਅਸੀਂ 3500 ਦੇ ਵੇਚੇ ਬਾਅਦ ਤੁਸੀਂ ਇਕੱਠਾ ਕਮਾਈਆਂ ਕਰਨੀ ਹੈ ਤੁਹਾਨੂੰ ਕਾਰੋਬਾਰ ਦਾ ਕੀ ਪਤਾ ਮੈਂ ਕਿਹਾ ਚਾਚਾ ਜੀ ਤੁਸੀਂ ਕਦੀ ਮੇਲੇ ਗਏ ਮੇਲੇ ਪੁਰਾਣੇ ਪਿੰਡਾਂ ਦੇ ਮੇਲੇ ਕਦੀ ਵੀ ਨਹੀਂ ਉਹ ਗਏ ਸੀ ਇੱਕ ਵਾਰੀ ਹਾਂ ਗਏ ਸੀ ਫਿਰ ਉੱਥੇ ਫਿਰ ਬਹੁਤ ਮੌਜ ਮੇਲਾ ਹੋਇਆ ਬਹੁਤ ਮੌਜ ਮੇਲਾ ਹਾਂ ਉਹ ਜਦੋਂ ਮੌਜ ਮੇਲਾ ਹੋਇਆ ਬਾਅਦ ਚ ਫਿਰ ਅਸੀਂ ਕਿਹਾ ਅੱਗੇ ਤੋਂ ਧੋਤੀਆਂ ਬੰਨ ਕੇ ਨਹੀਂ ਨੇਰੀ ਚੱਲ ਗਈ ਹੁਣ ਮੇਲੇ ਨਹੀਂ ਧੋਤੀਆਂ ਪਾਈਆਂ ਸੀ ਨਾ ਵੀ ਉਹਨਾਂ ਨੇ ਕੰਡੇ ਲਾਏ ਸੀ ਜੰਪ ਲਾਇਆ ਤੇ ਉਹ ਸਾਡੇ ਪਿੰਨੀਆਂ ਤੇ ਵੱਜ ਗਈਆਂ ਯਾਰ ਦਾਜੀ ਉਦੋਂ ਵੀ ਬੀਪੀ ਬੂਪੀ ਬਿਮਾਰੀਆਂ ਹਾਂ ਬੜੇ ਉਦੋਂ ਹੁੰਦੇ ਸੀ ਲੈ ਦੱਸ ਤੁਹਾਨੂੰ ਕਿੰਨਾ ਬੁਖਾਰ ਚੜਦਾ ਅੱਜ ਦੇ ਦੌਰ 'ਚ ਦੱਸੋ 101 2 ਲਾ ਵੱਧ ਤੋਂ ਵੱਧ ਕਿੰਨਾ ਹੋ 102 4 5 103 ਲਓ ਜਾਂ ਸਾਡਾ ਜਦੋਂ ਬੀਪੀ ਲੋ ਹੁੰਦਾ ਸੀ ਉਦੋਂ 250 ਹੁੰਦਾ ਸੀ ਲੈ ਬੁਖਾਰ ਚੜਿਆ 1200-1300 ਬੁਖਾਰ ਨੂੰ ਤੇ ਅਸੀਂ ਸਮਝੀਦਾ ਹੀ ਕੁਛ ਨਹੀਂ ਸੀ 800-900 ਬੁਖਾਰ ਤੇ ਘਰ ਦੇ ਕਹਿੰਦੇ ਹੁੰਦੇ ਸੀ ਵੀ ਇਹ ਲੱਗਦਾ ਵੀ ਬਹਾਨਾ ਮਾਰ ਰਿਹਾ ਹਾਂ ਨਜ਼ਰ ਲੱਗੀ ਹੈ ਹਾਂ ਯਾਨੀ ਕਿ ਉਸ ਹਿਸਾਬ ਨਾਲ ਹੁਣ ਬੁਖਾਰ ਲੰਗਰਾ ਚੜਦਾ ਲੰਗਰਾ ਬੁਖਾਰ ਹੁਣ ਲੰਗਰਾ ਹਾਂ ਲੰਗਰਾ ਉਦੋਂ ਕਹਿੰਦੇ ਮੱਛੀ ਨੂੰ ਵੀ ਹੈਂਡਲ ਲੱਗੇ ਹੁੰਦੇ ਸੀ ਇਹ ਬਕਵਾਸ ਕਰ ਰਿਹਾ ਬਾਬਾ ਜੀ ਸੱਚੇ ਵਾਕਿਆ ਸੁਣਾ ਰਹੇ ਆ ਉਹ ਵਾਕਿਆ ਸੁਣਾਓ ਕਿ ਬਹਾਦਰੀ ਦੀ ਮਿਸਾਲ ਹੀ ਬਣ ਗਈ ਹਾਏ ਸਾਡੇ ਹੁੰਦੇ 65 ਦੀ ਜੰਗ ਨਾ ਹੋਏ ਹੋਏ ਮੈਂ ਤੇ ਤੇਰਾ ਚਾਚਾ ਅਸੀਂ ਬੈਠੇ ਪੈਲੀ 'ਚ ਤੇ ਕਣਕ ਵੱਢੀ ਪਤਾ ਲੱਗਾ ਹੈ ਕਿ ਵੀ ਜੰਗ ਹੋ ਗਈ 65 ਦੀ ਜੰਗ 65 ਦੀ ਜੰਗ
ਮੈਂ ਕਿਹਾ ਕਿਹੜੀ ਜੰਗ ਲੱਗੀ ਆ ਬਈ ਉਹ ਮੈਂ ਕਿਹਾ ਆ ਜਾ ਇਹਨਾਂ ਦੀ ਭੈਂਟ ਦੀ ਜੰਗ ਓਏ 65 ਦੀ ਜੰਗ ਮੈਂ ਕਿਹਾ ਲੈ ਬਈ ਸ਼ਹਾਦੀ ਨਾ ਲੋੜ ਪੈ ਗਈ ਹੈ ਮੁਲਕ ਹਾਂ ਵਾਹ ਵਾਹ ਅਸੀਂ ਜਵਾਨ ਜਾਨ ਤੇ ਬਾਰਡਰ ਤੇ ਗਏ ਐ ਕਰਕੇ ਮੈਂ ਜਾ ਕੇ ਫੌਜੀਆਂ ਨੂੰ ਪੁੱਛਿਆ ਮੈਂ ਕਿਹਾ ਕਿਹੜੀ ਜੰਗ ਆ ਕਹਿੰਦਾ 1965 ਦੀ ਉਹ ਮੈਂ ਕਿਹਾ ਅਸੀਂ ਤਾਂ 42 ਸਾਲ ਦੇ ਅਸੀਂ ਵਾਪਸ ਆ ਗਏ ਤੇ ਮੈਂ ਕਿਹਾ 65 ਦੀ ਆ ਅਸੀਂ 42 ਦੇ ਆ ਬਾਬਾ ਜਪਾਨ ਜੀ ਸਨ 65 ਸੀ ਸਨ 65 ਅਸੀਂ ਆਪਣੇ ਤੋਂ ਵੱਡੀ ਉਮਰ ਦੀ ਜੰਗ ਨਾਲ ਪੰਗਾ ਨਹੀਂ ਲਈ ਇਹ ਚੰਗੀ ਗੱਲ ਸਾਡੇ ਵੱਡਿਆਂ ਨੇ ਸਾਨੂੰ ਅਦਬ ਵੀ ਸਿਖਾਇਆ ਵੀ ਅਸੀਂ 42 ਸਾਲ ਦੇ ਜੰਗ 65 ਸਾਲ 65 ਦੀ ਤੱਕ ਬੰਦ ਹੀ ਨਹੀਂ ਹਾਂ ਸਾਡੀ ਸਾਡੀਆਂ ਤੇ ਮਾਮਾ ਬਚਾ ਜੰਗ ਹੋਈ ਤੁਸੀਂ ਕਿ ਆਪ ਤੋਂ ਵੱਡੀ ਜੰਗ ਨਾਲ ਵੀ ਪੰਗਾ ਨਹੀਂ ਲੈਣਾ ਇਹ ਸਕੂਲ ਗਿਆ ਪਹਿਲੀ ਜੇ ਵੀ ਗਿਆ ਬੱਚੇ ਨੂੰ ਕੀ ਪਤਾ ਬੱਚਾ ਸੀ ਮਾਸਟਰ ਨੇ ਕਿਹਾ ਅਲੀ ਹਾਂ ਕਹਿੰਦਾ ਅਲੀ ਬੇਬੇ ਤੇ ਇਹ ਤੱਕ ਸਾਰਾ ਸੁਣਾਤਾ ਉਹਨੇ ਫੌਰਨ ਸੋਲ ਵਿੱਚ ਕਰਤਾ ਬਸ ਕਰਦੇ ਹੁਣ ਤੇਰੀ ਉਹ ਜ਼ਬਾਨੀ ਨਹੀਂ ਰਹੀ ਬਸ ਕਰਦੇ ਆਲੂ ਸ਼ੋਰਬਾ ਉਦੋਂ ਬਹੁਤ ਅਸੀਂ ਸ਼ੌਕੀਨ ਸੀ ਆਲੂ ਸ਼ੋਰਬਾ ਬੋਰੀਆਂ ਭਰ ਕੇ ਲਿਆਉਂਦੇ ਬੋਰੀਆਂ ਚ ਆਲੂ ਸ਼ੋਰਾ ਆਉਣਾ ਆਲੂ ਅੰਜ ਆ ਜਾਂਦੇ ਹੁਣੇ ਬੋਰਾ ਸ਼ੋਰਾ ਪੈਪ ਨਾਲ ਵਾਲੀ ਭਰ ਕੇ ਲਿਆਉਂਦੇ ਇਹਨਾਂ ਨਾਲ ਸਾਲਣ ਪਈ ਉਤੋਂ ਖਾਣ ਵਾਲੇ ਕਿੰਨੇ ਜੀ ਆ ਮੈਂ ਤਾਂ ਤੇਰਾ ਚਾਚਾ 3 ਬੋਰੀਆਂ ਸ਼ੋਰੇ ਦੀਆਂ ਤਾਂ ਇੱਕ ਬੌਲ ਜਿਹੜਾ ਇਦਾਂ ਦਾ ਉਹਦੇ ਵਿੱਚ ਚਟਣੀ ਹਾਂ 3 ਬੋਰੀਆਂ ਸ਼ੋਰਿਆਂ ਦੀਆਂ ਹੋਣੀਆਂ ਹਾਂ ਨਾਲ ਅਸੀਂ ਦੋਵਾਂ ਨੇ ਵੀ ਬੈਠੇ ਹੋਣਾ ਬੈਠੇ ਹਾਂ ਤੇ ਸ਼ੋਰਿਆਂ ਨੂੰ ਪਤਾ ਹੀ ਨਾ ਲੱਗਣਾ ਤੇ ਅਸੀਂ ਵੀ ਪਤਾ ਬੈਠੇ ਲੱਗਣਾ ਉਹ ਨਹੀਂ ਸ਼ੋਰਾ ਆ ਵੇਖ ਹੁਣ ਭਾਵੇਂ ਮੈਂ ਬੁੱਢਾ ਵਾਂ ਪਰ ਚੜ ਗਈ ਨਾ ਗਰਮੀ ਮੈਨੂੰ ਆ ਕੇ ਦੀ ਆਹ ਹਾਲ ਹੁੰਦਾ ਮੇਰਾ ਜਦੋਂ ਮੈਂ ਕੋਈ ਗਰਮ ਚੀਜ਼ ਖਾ ਲਵਾਂ ਹਾਂ ਜਵਾਨੀ ਹਾਂ ਆ ਪੁੱਤ ਜਰਾ ਓਏ ਨਹੀਂ ਬਾਬਾ ਜੀ ਨਹੀਂ ਮੈਂ ਕਿਹਾ ਮੈਂ ਬਾਹਰੋਂ ਕੋਈ ਬੋਤਲ ਪੀ ਆਵਾਂ ਮੋੜ ਵੀ ਬਾਬਾ ਜਾਇਆ ਜੀ। ਘਰ ਬੱਚੇ ਆ ਨਹੀਂ ਮੈਂ ਤਾਂ ਬੋਤਲ ਮੈਂ ਡਰ ਗਿਆ ਸੀ ਨਹੀਂ ਮੈਂ ਕਿਹਾ ਕੋਈ ਠੰਡਾ ਪਾਣੀ ਮੈਂ ਲੈ ਤਾਂ ਚਲ ਜਾਣਾ ਸੀ ਹੁਸ਼ਿਆਰਦੀਨ ਸਾਹਿਬ ਕਦੀ ਤੁਹਾਨੂੰ ਜ਼ਿੰਦਗੀ 'ਚ ਜਿੰਨ ਚਿੰਬੜੇ ਲਾ ਓਏ ਬਾਬਾ ਜੀ ਉਹ ਦਿਨ ਆ ਇਹਨੂੰ ਉਹ ਦੱਸ ਬਈ ਜਿੱਦਣ ਤੂੰ ਉਧਰ ਚੱਲਾਂ ਸੀ ਆਪਣੇ ਸਹੁਰੇ ਹਾਲ ਉਧਰ ਮੈਨੂੰ- ਦਿਨ ਰੱਖੇ ਮੁੰਡੇ ਦੇ ਤੇ ਜਾਣ ਦਿਆ ਰਾਤ ਚ ਬੰਦਾ ਚਜਰਾ ਇਹਨੂੰ ਕੀ ਬਣਿਆ ਜਿੰਨ ਪੈ ਗਏ ਮੈਨੂੰ ਜਿੰਨ ਪੈ ਗਏ ਮੁੰਡੇ ਨੂੰ ਸਲਾਮੀਆਂ ਪੈਣੇ ਨੂੰ ਜਿੰਨ ਪੈ ਗਏ ਉਹ ਕਿੰਨੇ 'ਚ ਪਏ ਫਿਰ ਜਿੰਨ ਜਿੰਨ ਪੈ ਗਏ 250 ਚ 2 ਸੀ ਵਿਆਹਾਂ ਸ਼ਾਦੀਆਂ ਤੇ ਕੀ ਰੋਟੀ ਦਾ ਬੰਦੋਬਸਤ ਹੁੰਦਾ ਸੀ ਕੀ ਤਾਂ ਵਿਆਹਾਂ ਸ਼ਾਦੀਆਂ ਤੇ ਉਦੋਂ ਦੇਖਣਾ ਉਦੋਂ ਗੋਸ਼ਤ ਤਾਂ ਉਦੋਂ ਵੀ ਹੁੰਦਾ ਸੀ ਪਰੌਠੇ 'ਚ ਜੀਂਦਾ ਕੱਟਾ ਰੱਖ ਕੇ ਉੱਤੇ ਦੂਜਾ ਪਰੌਠਾ ਰੱਖ ਕੇ ਮੈਂ ਖਾ ਜਾਣਾ ਉਹ ਵਿਆਹਾਂ 'ਚ ਪਕੜੇ ਕੱਲੇ ਕੱਲੇ ਬੰਦੇ ਨੇ ਖਾਣਾ ਉਸ ਤੋਂ ਬਾਅਦ ਫਿਰ ਨਿਕਾਹ ਹੋਣਾ ਉਸ ਤੋਂ ਬਾਅਦ ਫਿਰ ਰੋਟੀ ਖੁੱਲ ਜਾਣੀ ਫਿਰ ਰੋਟੀ ਹਾਂ ਹਾਂ ਫਿਰ ਰੋਟੀ ਖਾਣੀ ਹਾਂ ਲੈ ਮਸੋ ਤੇਰੇ ਚਾਚੇ ਸ਼ਾਹ ਨੂੰ ਨਾ ਇੱਕ ਦਿਨ ਚੜ ਗਿਆ ਤਾਂ ਡਾਕਟਰ ਨੇ ਕਿਤੇ ਕਿਹਾ ਵੀ ਇਹਨੂੰ ਨਾ ਯਖਣੀ ਪਿਲਾਓ ਇਹਨੂੰ ਯਖਣੀ ਦੱਸ ਬਈ ਕਿੱਦਾਂ ਪੀਤੀ ਉਹਨੇ ਕਿਹਾ ਵੀ ਯਖਣੀ ਤਕੜੇ ਜਾਨਵਰ ਦੀ ਖਿਲਾਉਣੀ ਹੁਣ ਸ਼ੇਰ ਤਾਂ ਸਾਡੇ ਸਾਹਮਣੇ ਬੇਲੀ ਸੀ ਹੁਣ ਉਹ ਤਕੜਾ ਜਾਨਵਰ ਫਿਰ ਕਿਹੜਾ ਹੋਣਾ? ਹਾਥੀ ਸਾਨੂੰ ਹਾਥੀ ਨਾਲ ਲੱਭੇ ਕਿਸੇ ਸਾਨੂੰ ਪਾਸੇ। ਪਤਾ ਲੱਗਿਆ ਵੀ ਉੱਥੇ ਲੱਕੀ ਰਾਣੀ ਸਰਕਸ ਲੱਗੀ ਹੈ ਉੱਥੇ ਲੱਗੀ ਰਾਣੀ ਸਰਕਸ ਲੱਗੀ ਹੈ ਉਹਨਾਂ ਦਾ ਹਾਥੀ ਕਿਤੇ ਕੁਦਰਤੀ ਸਬੱਬੀ ਕਿਤੇ ਭੂਤਰਿਆ ਤਾਂ ਉਹ ਵੜ ਗਿਆ ਉਹ ਜਿਹੜੀ ਹੁੰਦੀ ਜਿਹਨੂੰ ਤੁਸੀਂ ਆ ਕਹਿੰਦੇ ਆ ਆਡੀਅנס ਇਹਦੇ ਚ ਵੜ ਗਿਆ ਦੋ ਤਿੰਨ ਬੰਦੇ ਉਹਨੇ ਕਰਤੇ ਜ਼ਖਮੀ ਮੈਂ ਕਿਹਾ ਮਾਸੂਮ ਦੀ ਨਾ ਜ਼ਖਣੀ ਨੂੰ ਤਾਂ ਛੱਡ ਜਾਨਾਂ ਬਚਾਈਏ ਲੋਕਾਂ ਦੀਆਂ ਤੌਬਾ ਭਾਈ ਤੌਬਾ ਆ ਸੋਹਣਾ ਬੜੇ ਅਸੀਂ ਜੰਪ ਮਾਰਿਆ ਦੋਵਾਂ ਨੇ ਆਡੀਅנס ਚ ਹਾਥੀ ਨੂੰ ਪਤਾ ਲੱਗ ਗਿਆ ਆ ਗਏ ਦੋਵੇਂ ਹਾਂ ਹਾਥੀ ਨੇ ਲੁਕਦਾ ਫਿਰੇ ਹਾਥੀ ਵੜ ਗਿਆ ਕੁਰਸੀ ਥੱਲੇ ਲੈ ਸ਼ੁਕਰ ਆ ਤੁਸੀਂ ਸਰਾਖ ਨਹੀਂ ਵਾੜਤਾ ਕੁਰਸੀ ਥੱਲੇ ਹਾਥੀ ਵੜ ਗਿਆ ਮੈਂ ਕਿਹਾ ਇਹ ਸਾਡੇ ਨਾਲ ਕਰਦਾ ਪਿਆ ਸ਼ਰਾਰਤਾਂ ਸ਼ਰਾਰਤਾਂ। ਇਹਨਾਂ ਨੂੰ ਪਤਾ ਵੀ ਆ ਗਏ ਦੋਵੇਂ ਹਾਂ ਮਾਲਕ ਨੇ ਕਿਹਾ ਤੁਹਾਨੂੰ 5000 ਦਵਾਂਗੇ ਮੇਰਾ ਹਾਥੀ ਮੈਨੂੰ ਵਾਪਸ ਤੂੰ ਕਰ ਫੜ ਨਹੀਂ ਵੇਖ ਸਾਨੂੰ ਆਪਣੀ ਜ਼ਖਣੀ ਦੀ ਪਈ ਸੀ ਬਸ ਮੁੰਡਾ ਲੋਹੇ ਲੱਗਾ ਸੀ ਕੁਰਸੀ ਦੇ ਥੱਲੇੋਂ ਮੈਨੂੰ ਇੰਨੀ ਕੁ ਪੂਛ ਨਜ਼ਰ ਆਈ ਮੈਂ ਬਸ ਕਿਹਾ ਇੰਨੀ। ਮਾਸੂਮ ਦੀ ਨਾ ਆ ਬੈਠਾ ਹੈ ਇਹਨੇ ਇੰਜ ਪੂਛ ਫੜੀ ਆ ਹਾਥੀ ਦੀ ਇਹਨੇ ਇੰਜ ਹੀ ਚੱਕ ਲਿਆ ਉਹਨੂੰ ਤਾਂ ਉਹ ਲਮਕ ਗਿਆ ਥੱਲੇ ਲਮਕ ਗਿਆ। ਮੈਨੂੰ ਕਹਿੰਦਾ ਪੀਲਾ ਜ਼ਖਣੀ ਮੈਂ ਇੰਜ ਕਰਕੇ ਨਾ ਤੇ ਇੰਜ ਮੂੰਹ 'ਚ ਪਾ ਕੇ ਇੰਜ ਕਰਕੇ ਤੇ ਉਹਦਾ ਪਿੰਜਰ ਜਿਹਾ ਹੋ ਗਿਆ ਮੈਂ ਸਿੱਟਤਾ ਮੁੰਡਾ ਪੌੜੀ ਤਗੜਾ ਹੋ ਹਾਲੇ ਵੀ ਜਦੋਂ ਮੈਂ ਸਵੇਰ ਉੱਠਦਾ ਨਾ ਹਾਂ ਤੇ ਮੈਨੂੰ ਮਹਿਸੂਸ ਹੁੰਦਾ ਕਿ ਉਹਦੀ ਸੁੰਡ ਮੇਰੇ ਕੋਲ ਹੀ ਆ ਕਿਤੇ ਮੈਂ ਸੁੰਡ ਕੇ ਦੱਸ ਸਕਦਾ ਵੀ ਕਿੱਥੇ ਕਰਦੇ ਆ ਸੁਣਦੇ ਪਏ ਹੋ ਨਾ ਸੁਣਦੇ ਪਏ ਹੋ ਗੱਲ ਨੂੰ ਅੱਛਾ ਬਾਬਾ ਜੀ ਫੁੱਲ ਵੱਡਾ ਨੋਟ ਕਿਹੜਾ ਸੀਗਾ ਉਸ ਦੌਰ 'ਚ ਸਾਡੇ ਉਦੋਂ ਆ ਦੋ ਨਿੱਕੇ ਨਿੱਕੇ ਨਹੀਂ ਹਾਥੀ ਦੀ ਸੁੰਡ ਕੱਟ ਕੇ ਹਾਥੀ ਦੀ ਸੁੰਡ ਬੜੀ ਮਹਿੰਗੀ ਵਿਕਦੀ ਸੀ
ਅੱਛਾ ਕਿਉਂਕਿ ਉੱਥੇ ਮੁੰਡੇ ਸੁੰਡ ਸਿਸਟਮ ਬਣਾ ਲੈਂਦੇ ਸੀ ਮਹੱਲੇ 'ਚ। ਸੁੰਡ ਸਿਸਟਮ ਬਣਾ ਲੈਂਦੇ। ਫਿਰ ਵਿਆਹਾਂ ਤੇ ਉਹਨਾਂ ਨੇ ਸੁੰਡ ਸਿਸਟਮ ਲਾਉਣੇ। ਓਏ ਗੌਰ ਨਾਲ ਸੁੰਡ ਉਹਦੀ ਗੱਲ ਮੈਂ ਤੈਨੂੰ ਦੱਸਾਂ। ਸੁਣ ਰਿਹਾ ਮੈਂ ਤੇਰੇ ਇਧਰੋਂ ਸੁੰਡ ਦੇਣੀ ਹੈ। ਹਾਂ ਸੁਣਦਾ ਦੇ ਬਾਬੇ ਤੁਹਾਨੂੰ ਕਿਹੜੇ ਵਾਕਿਆ ਸੁਣਾਉਂਦੇ ਆ। ਸਾਡਾ ਉੱਥੇ ਇੱਕ ਹਕੀਮ ਸੀ, ਉਹ ਸੁੰਡ ਨਾਲ ਇਲਾਜ ਕਰਦਾ ਸੀ। ਹਾਂ। ਉਹਨੇ ਲੱਕ 'ਚ ਖਿੱਚ ਕੇ ਸੁੰਡ ਮਾਰਨੀ। ਉਹਦੇ ਕੋਲ ਲੋਕਾਂ ਨੇ ਆ ਕੇ ਕਹਿਣਾ, ਚਾਚਾ ਮੇਰੇ ਬੱਚੇ ਤੇ ਜਰਾ ਸੁੰਡ ਮਾਰ। ਸੁੰਡ ਮਾਰ। ਹਾਂ ਬਾਬਾ ਜੀ ਪੁਰਾਣੇ ਦੌਰ ਦੀਆਂ ਮਾਰੋ, ਕਿੱਦਾਂ ਮਾਰਦੇ ਹੁੰਦੇ ਸੀ ਜੁੱਤਾ? ਓਏ ਤੇਰਾ ਇਹੋ ਜਿਹਾ ਬੁੱਤ ਮੂੰਹ ਆ। ਸਾਡਾ ਤਾਂ ਮੁਕਾਬਲੇ ਹੁੰਦੇ ਸੀ। ਅੱਛਾ ਜੀ। ਹਾਂ ਹਾਂ ਚੁਬਾਨੀ ਸ਼ਰਤ ਲੱਗੀ ਪੂਰੀ। ਹੋਏ ਵੱਡੀਆਂ ਹੀ ਸ਼ਰਤਾਂ। ਹਾਂ ਚੁਬਾਨੀ ਬੇਟਾ ਵੇਖ ਹੁਣ ਸਾਡੀ ਯੁੱਗ ਤੋਂ ਹੁੰਦੀ ਸੀ। ਕਾਸ਼ ਉਦੋਂ ਕਿਤੇ ਆ ਹੁੰਦੇ ਆ ਜਿਹੜੇ ਰਿਕਾਰਡਰ ਇਹਨਾਂ ਨੂੰ ਲੱਗਦਾ ਪੱਕਾ। ਤੁਸੀਂ ਸਾਨੂੰ ਆ ਸਾਡੇ ਦੌਰ ਦੀਆਂ ਮਾਰ, ਆਪਣੇ ਦੌਰ ਦੀਆਂ ਸੀ ਤੁਹਾਨੂੰ ਮਾਰ। ਅਸੀਂ ਤੁਹਾਨੂੰ ਆਪਣੇ ਦੌਰ ਦੀਆਂ ਮਾਰ। ਚੱਲ ਭਾਈ ਬਸ ਮਾਰ ਜੁੱਤਾ ਯਾਰ। ਹਾਂ ਇਦਾਂ ਹੀ ਆ ਵੀ ਸਾਈਕਲ ਖਿਲਾ ਰਿਹਾ। ਬਾਬਾ ਇਦਾਂ ਹੀ ਆ। ਬੇਟਾ ਜਿਹੋ ਜੀ ਸਿਹਤ ਉਹੋ ਜੀ ਜੋ ਜੀ। ਬੇਟਾ ਤੂੰ ਵੀ ਅੰਜਾਂ ਪੱਠਿਆਂ ਦੇ ਨਾਲ ਅਸਲ ਪੱਠੇ ਵੱਡੇ ਗਏ ਹੁੰਦੇ। ਤੁਸੀਂ ਇੰਜ ਜਿਵੇਂ ਮਜ਼ੇਦਾਰ ਜ਼ਹਿਰ ਹੁੰਦਾ। ਆ ਦੇਖਣਾ ਇਸ ਦੌਰ ਦੀਆਂ ਮਾਰ। ਤੁਸੀਂ ਐ ਵਾ ਜਿਵੇਂ ਕੰਨ 'ਚ ਪਾਉਣ ਵਾਲੀ ਸ਼ਰਾਬ ਹੁੰਦੀ। ਆ ਠੀਕੀਆਂ ਉਹੀ ਸ਼ਰਾਬ। ਬਸ ਹੋਰ ਕੀ ਕਰਨਾ। ਅੱਛਾ ਤਾਇਆ ਜੀ, ਮੈਨੂੰ ਪਤਾ ਲੱਗਾ ਕਿ ਪੁਰਾਣੇ ਵਕਤਾਂ ਦੇ ਵਿੱਚ ਤੁਹਾਡੇ ਦੌਰ ਦੇ ਵਿੱਚ ਹਾਂ ਆ ਬਰਾਤਾਂ ਜਦੋਂ ਵਿਆਹਣ ਜਾਂਦੇ ਸੀ ਮੁੰਡੇ ਨੂੰ, ਤਿੰਨ ਚਾਰ ਦਿਨ ਤੁਰਦੀਆਂ ਰਹਿੰਦੀਆਂ ਸੀ ਬਰਾਤਾਂ। ਕਿਉਂ ਕੀ ਗੱਲ ਆ, ਉਹਦੇ ਸਹੁਰਿਆਂ ਨੇ ਵਾਕ ਦੱਸੀ ਹੁੰਦੀ ਲਾਣੇ। ਨਹੀਂ ਮਤਲਬ ਕਿੰਨਾ ਕੁ ਮੋਬਾਈਲ ਹੋਣਾ। ਮੈਂ ਤੈਨੂੰ ਦੱਸਦਾ, ਉਹ ਵਜ੍ਹਾ ਹੋਰ ਆ ਸੁਣ। ਉਦੋਂ ਐਦਾਂ ਨਹੀਂ ਸੀਗਾ ਹੁੰਦਾ ਬਈ ਪਹਿਲੇ ਗੱਲ ਹੋ ਗਈ ਕੁੜੀ ਵਾਲਿਆਂ ਨਾਲ ਮੰਗਣੀ ਹੋ ਗਈ, ਇਦਾਂ ਨਹੀਂ ਸੀ ਹੁੰਦਾ। ਪਹਿਲੇ ਦੇਖਣਾ ਵੀ ਮੁੰਡਾ ਜਵਾਨ ਹੋ ਗਿਆ, ਉਹਨੂੰ ਸਿਹਰੇ ਬੰਨੇ ਲੈ ਕੇ ਬਰਾਤ ਘਰੋਂ ਨਿਕਲ ਪੈਣਾ। ਅੱਛਾ ਅੱਲਾ ਦੀ ਆਸ ਤੇ ਰਸਤੇ 'ਚ ਬਾਜਾਂ ਮਾਰ ਪੁੱਛੀ ਜਾਣਾ ਵੀ ਕਿਸੇ ਨੇ ਕੁੜੀ ਵਿਆਹਣੀ ਆ ਲਾੜਾ ਦੇਖ ਲਓ। ਜਿੱਥੇ ਜਿਹਦਾ ਹਿਸਾਬ ਹੋਣਾ ਉਹ ਕਿਸ ਟਾਈਮ ਤੇ ਫਿਰ 3-3 ਦਿਨ ਵੀ ਫਿਰਨਾ ਪੈਣਾ, ਕਿਸ ਟਾਈਮ ਹਫਤਾ ਵੀ ਲੱਗ ਜਾਣਾ। ਕਿਸੇ ਟਾਈਮ 8-8 ਦਿਨ ਲੱਗ ਜਾਣੇ ਵੀ ਅੱਗੋਂ ਫੌਜੀਆਂ ਨੇ ਫੜ ਲੈਣਾ ਵੀ ਅੱਗੇ ਕੁਝ ਵੀ ਨਹੀਂ, ਇੰਡੀਆ ਸ਼ੁਰੂ ਹੋ ਹਾਂ ਜਾਣਾ। ਕਿਸੇ ਟਾਈਮ ਫਿਰ ਨਾ ਹਿਸਾਬ ਲੱਗਣਾ, ਫਿਰ ਨੀਡ ਹੀ ਲਾੜਾ ਵਾਪਸ ਲੈ ਆਉਣਾ। ਐਦਾਂ ਲਿਆ ਕੇ ਐਮਪਟੀ ਲਾੜਾ ਖਿਲਾਰ ਦੇਣਾ ਘਰ ਪਈ। ਉਹਨਾਂ ਵੀ ਇੱਥੇ ਕੋਈ ਹੋਰ ਉਹਦਾ ਪੈਸੇ ਸਿਹਰਾ ਸੀ ਉਨੀ ਦੇਰ ਤੱਕ ਨਹੀਂ ਸੀ ਲਾਉਂਦੇ ਜਿੰਨ ਤੱਕ ਫਿਰ ਉਹ ਵਿਆਹਿਆ ਨਹੀਂ ਸੀ ਜਾਂਦਾ। ਅੱਛਾ ਵੀ ਕਿਸੇ ਨਾ ਕਿਸੇ ਦੀ ਧੀ ਧਿਆਣੀ ਨੇ ਮੰਨ ਜਾਣਾ ਮੁੰਡਾ ਫਿਰ ਅਸੀਂ ਵਿਆਹ ਕਰ ਲਿਆਉਣਾ। ਅਸੀਂ ਅੱਲਾ ਤਵੱਕਲ ਬਰਾਤ ਲੈ ਕੇ ਨਿਕਲ ਪੈਨੇ ਸਾਂ। ਅੱਛਾ ਹਾਂ ਅੱਗੋਂ ਆ ਮੁੰਡਾ ਜਦੋਂ ਮੈਂ ਨਿਕਲੇ ਅੱਲਾ ਤਵੱਕਲ, ਉਹ ਤੇ ਇਹਦਾ ਪਿਓ ਮੰਨ ਗਿਆ। ਵਾਹ 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 ਵਾਹ। ਕਿਉਂ ਬਕਵਾਸ ਕਰਦਾ ਮੁੰਡਿਆਂ ਨੂੰ ਗਲਤ ਉਹਨੇ ਕਿਹਾ ਮੈਂ ਵੀ ਨਾਨਾ ਨਾਲ। ਅੱਛਾ ਇਹ ਭਾਵ ਦਿੱਤੀ ਤਾਂ। ਹਾਂ ਐਂਡ ਤੇ ਤੁਹਾਡੀ ਇੱਜ਼ਤ ਰੱਖੀ ਇਹਨਾਂ ਓਏ ਨੇ। ਮੈਂ ਜਦੋਂ ਵਿਆਹਣ ਗਿਆ ਅੱਛਾ ਮੈਂ ਵੀ ਇਦਾਂ ਹੀ ਤੁਰੀ ਗਿਆ, ਅੱਬਾ ਮੇਰਾ ਨਾਲ ਤੁਰੀ ਗਏ ਕੁੜੀ ਨਾ ਲੱਭੇ ਕਿਸੇ ਤੇ ਪਾਸੇ। ਮੈਨੂੰ ਸਿਹਰਾ ਇੰਨਾ ਇਹਨਾਂ ਨੇ ਬੰਨਿਆ ਮੇਰੇ ਪਸੀਨੇ ਆਉਣ ਲੱਗੇ। ਲੈ ਤਾਂ ਮੈਨੂੰ ਇੰਨਾ ਸੇਰਾ ਬਣਿਆ, ਐਡੀ ਦੂਰ ਚਲਾ ਗਿਆ ਸੇਰਾ ਚੁੱਕਿਆ ਤੇ ਮੇਰੇ ਲੀਕਾਂ ਪਈਆਂ ਹੋਈਆਂ ਸੇਰੇ ਦੀਆਂ। ਹਾਂ ਰਗੜਾਂ ਲੱਗੀਆਂ ਹੋਈਆਂ ਸੇਰਾ ਬਾਰਿਸ਼ ਹਿੱਲ ਪੈਂਦਾ ਹਿੱਲ। ਰਸਤੇ 'ਚ, ਹੋਣੇ ਉਹ ਦੇ ਅੰਦਰ ਮੂੰਹ ਤੇ ਅੰਦਰ ਸਿਹਰਾ ਛਪ ਗਿਆ ਬਾਰਿਸ਼ ਨਾਲ। ਉਹ ਸਿਹਰਾ ਲਾ ਵੀ ਲਿਆ ਤੇ ਅੰਦਰ ਰੰਗ ਉਦਾਂ ਹੀ ਲੱਗਾ। ਮੇਰੇ 3 ਨਿਆਣੇ ਹੋ ਕੇ ਬੁੱਢੀ ਮੈਨੂੰ ਕਹੀ ਜਾਵੇ ਹੁਣ ਤਾਂ ਸੇਰਾ ਲਾ ਲਓ। ਮੈਂ ਕਿਹਾ ਚੱਲੀਏ ਲੀਕਾਂ। ਅੱਛਾ ਉਦੋਂ ਸ਼ਰਮ ਹਿਆ ਬੜੀ ਹੁੰਦੀ ਸੀ ਬਾਬਾ ਜੀ। ਬਹੁਤ ਬਾਬਾ ਜੀ ਸ਼ਰਮ ਹੋ ਜਾ। ਇਹਦਾ ਮੂੰਹ ਤੇ ਇੱਕ ਲੜੀ ਵਾਲੇ ਸਿਰੇ ਨਾਲ ਵੀ ਲੁਕ ਜਾਣਾ। ਨਹੀਂ ਬੇਟਾ ਉਹ ਤੇ ਵੀ ਪੈਸੇ ਲੱਗਣੇ ਤੇ ਸਿਰਫ ਇਹਦੇ ਮੂੰਹ ਅੱਗੇ ਉਂਗਲ ਕਰਕੇ ਤੁਰੀ ਜਾਣੀ। ਹਾਂ ਇਹਦੀ ਜਿਹੋ ਜੀ ਸਿਹਤ ਹੈ, ਇਹਨੂੰ ਮੌਲਵੀ ਨੇ ਪੁੱਛ ਲਿਆ ਨਾ ਵੀ ਕਬੂਲ ਹੈ, ਇਹਨੇ ਸਮਝਣਾ ਖਰੇ ਮੇਰੀ ਜਾਨ ਕੱਢਣ ਲਈ ਪੁੱਛਣ ਲਈ। ਹੁਣ ਉਦੋਂ ਨਹੀਂ ਸੀ ਆ ਕੁੜੀ ਮੁੰਡੇ ਐਵੇਂ ਹੀ ਜੋੜਾ ਬਣਾਉਣਾ। ਦੱਸ ਇਹਨੂੰ ਕਿੱਦਾਂ ਉਮਰਾਂ ਹੁੰਦੀਆਂ। ਅਸੀਂ ਇਦਾਂ ਜੋੜਾ ਬਣਾਉਣਾ ਤੋਬਾ ਬਈ, ਅਸੀਂ ਬੱਸ 'ਚ ਬੈਠਿਆ ਜੋੜਾ ਬਣਾ ਲੈਣਾ, ਫੜਨਾ ਪਤਾ ਨਾ ਲੱਗਣ ਦੇਣਾ ਕਿਸੇ ਨੂੰ। ਯਾਰ ਕਿਹੜੇ ਚੋੜੇ ਦੀ ਗੱਲ। ਫੜਨ ਹਾਂ ਪੁਲਿਸ ਵਾਲੇ ਦੇਖੀਏ ਕਿੱਦਾਂ ਫੜਿਆ ਜਾਂਦਾ। ਆ ਜ਼ਾਲ ਭਾਈ ਇਹਦਾ ਬਾਬੇ ਨੂੰ ਤਾਂ ਜੁੱਤਾ ਮਾਰਦਾ ਇਹਨਾਂ ਨੂੰ ਮਾਰ ਦਿੰਦੇ। ਬਸ ਐ ਕੀ ਕਰਨ ਲਿਆ ਇਧਰੋਂ ਕੀ ਬੱਤੀ ਦੀਆਂ ਅਸੀਂ ਛਿੱਟਾਂ ਆਪਸ ਵਿੱਚ ਹੁੰਦੀਆਂ। ਗੱਲ ਕੀਤੀ ਬਾਬਾ ਜੀ। ਅੱਛਾ ਤੇ ਆਪਸ 'ਚ ਕਰਨੀ ਹੁੰਦੀ ਤੁਸੀਂ। ਅੱਛਾ ਆ ਬਾਬਾ ਜੀ ਇੰਜ ਆ, ਜਿਵੇਂ ਆਪਣੀ ਤਨਖਾਹ ਚੋਂ ਚੋਰਾਂ ਦਾ ਹਿੱਸਾ ਕੱਢਿਆ। ਬਾਬਾ ਜੀ ਇੰਜਾ ਜਿੱਦਾਂ ਬੈਂਕ 'ਚ ਸਫਾ ਵਿਛਾਈਆਂ। ਓਏ ਆ ਤੂੰ ਹੀ ਆਂਜਾ ਬੇਟਾ ਭਰ ਗਰਮੀਆਂ 'ਚ ਮੱਝ ਖੜੀ ਕਰਕੇ ਉਹਦੇ ਛਾਵੇਂ ਬੈਠਾ ਹੁੰਦਾ ਜੀ। ਬਾਬਾ ਜੀ ਤੁਸੀਂ ਨਹੀਂ ਕਰਦੇ ਆਪਣੀ ਸਾਡੀਆਂ ਸੁਣੀਆਂ ਤੁਹਾਡੀਆਂ ਸੁਣੀਆਂ ਨਹੀਂ। ਸਹੀ ਗੱਲ। ਤੁਸੀਂ ਬਾਬਾ ਜੀ ਇੰਜ ਆ ਹੋਈ ਜਿਵੇਂ ਨਾ ਜੁਗਤ। ਤੁਸੀਂ ਬਾਬਾ ਜੀ ਇੰਜ ਜਿਵੇਂ ਹਲਕੀ ਹਲਕੀ ਬਾਰਿਸ਼ ਚ ਉੱਚੀ ਉੱਚੀ ਚੀਕਾਂ ਮਾਰੀਆਂ। ਲਾ ਓਏ ਤੂੰ ਇੰਜਾ 80 ਮਣ ਦੁੱਧ ਚਮਚੀ ਨਾਲ ਵਰਤਾਇਆ ਹੁੰਦਾ। ਯਾਰ ਭਾਈ ਨਾਲ ਜੁੱਤਾ ਕਰਨ ਦੇ ਆ। ਬਾਬਾ ਜੀ ਤੁਸੀਂ ਇੰਜਾ ਜਿੱਦਾਂ ਹਾਂ ਗੈਸ ਵਾਲੇ ਮੀਟਰ ਤੋਂ ਸ਼ਾਰਟ ਪਈ। ਓਏ ਤੂੰ ਆਂਜਾ ਮੱਝ ਦੇ ਥਣ ਨਾਲ ਲੱਕੜ 'ਚ ਮੋਰੀ ਕੀਤੀ ਹੁੰਦੀ। ਤੁਸੀਂ ਬਾਬਾ ਜੀ ਇੰਜ ਜਿਵੇਂ ਲੁੱਟ ਕੇ ਮਾਜ਼ਰਤ ਕੀਤੀ ਹੁੰਦੀ। ਓਏ ਬਾਬਾ ਜੀ ਤੁਸੀਂ ਇੰਜਵਾ ਗੈਸ ਦਾ ਖੰਭਾ ਹੁੰਦਾ
ਇਹ ਕੌਣ ਨੇ? ਤੁਸੀਂ ਕੌਣ ਹੋ? ਇਹ ਕੌਣ ਨੇ ਯਾਰ? ਤੁਸੀਂ ਕੌਣ ਨੇ? ਓਏ ਇਹਨਾਂ ਦਾ ਸਟਾਈਲ ਹੀ ਨਹੀਂ ਹੈਗਾ ਜੀ। ਸਟਾਈਲ ਹੀ ਨਹੀਂ, ਮੈਂ ਕਹਿੰਦਾ ਕਿਤੇ ਪਤਾ ਨਹੀਂ ਕਿੱਥੋਂ ਆ ਗਿਆ ਬਾਬਾ ਜੀ ਤੁਸੀਂ ਕਿਦਾਂ ਨਿਯੁਕਤਾਂ ਕਰਦੇ ਸੀਗੇ? ਅਸੀਂ ਤਾਂ ਪੁੱਤ ਸਾਡੀਆਂ ਤਾਂ ਇਦਾਂ ਦੀਆਂ ਜੁਗਤਾਂ ਹੁੰਦੀਆਂ ਜਿਹੜੀਆਂ ਸਮਝਣ ਵਾਲੀਆਂ ਡੂੰਘੀਆਂ ਜੁਗਤਾਂ। ਜੋੜੀਆਂ। ਸੈਂਟਰੀ ਦਾ ਕੰਮ ਕਰਦਾ ਇਹਨੂੰ ਇੱਕ ਬੰਦਾ ਕਹਿੰਦਾ ਯਾਰ ਆ ਘਰ ਜਰਾ ਬੋਰ ਕਰਨਾ, ਹਾਂ ਤੇ ਘਰ ਜਾ ਕੇ ਉਹਨੂੰ ਜਿਉਂ ਕਹਾਣੀਆਂ ਸੁਣਾਉਣ ਲੱਗਾ। ਉਹ ਇੰਨਾ ਬੋਰ ਹੋ ਗਿਆ, ਉਹਨੇ ਕਿਹਾ ਬਾਬਾ ਜੀ ਮੈਂ ਫੁੱਲ ਬੋਰ ਹੋ ਗਿਆ, ਤੇ ਉਹਦੇ ਕੋਲ 500 ਲੈ ਕੇ ਵਾਪਸ ਆ ਗਿਆ। ਕਿਆ ਬੋਲਣਾ ਹੋ ਬਾਬਾ ਜੀ ਇੱਧਰ ਵੇਖੋ, ਐਸਾ ਲਾਮ ਇਹ ਐਂਦੇ ਜਿਵੇਂ ਟਰੱਕ ਨੂੰ ਲਗਾਮਾਂ ਪਾਈਆਂ। ਲਾਓ। ਦੱਸ। ਬਾਬਾ ਜੀ ਇੱਧਰ ਦੇਖੋ, ਏਦਾਂ ਖੋਤ ਨੂੰ ਸਟੀਅਰਿੰਗ ਲਾਇਆ ਹੁੰਦਾ। ਤੇ ਬਾਬਾ ਜੀ ਕੱਲ ਕਬਰਾਂ ਵਾਲੇ ਨੂੰ ਕਹੀ ਆ ਹੋਰ ਬਾਬਾ ਜੀ ਕੰਮ ਤੁਹਾਨੂੰ ਸੁਣਾਓ। ਇਹਦਾ ਕੀ ਮਤਲਬ ਹੈ ਉਹ ਜੀ? ਕਹਿੰਦੇ ਬਾਬਾ ਲਾਂਤੀਆ ਹੋਰ ਕੋ ਮੈਂ ਮੁਰਦੇ ਨਾ ਪੁੱਛਾਂ ਵੀ ਕਿੰਨੇ ਚਾਹ ਪੀਤੀ ਹਾਂ। ਓਏ ਤੂੰ ਅੰਜਾ ਆਟੇ ਵਾਲੀ ਚੱਕੀ ਹਾਂਜੀ ਵੱਡੀ ਹੁੰਦੀ, ਵੱਡੀ ਓਏ ਤੂੰ ਇੰਨਾ ਇਹਦੀਆਂ ਹੋ ਜਿਹੀਆਂ ਜੁਗਤਾਂ ਟਵਿੱਟਰ ਵਾਲੀ ਚਿੜੀ ਦਾ ਚੰਬਾ ਹੁੰਦਾ। ਆਹ ਜੀ ਆ ਟਵਿੱਟਰ ਕੀ ਹੁੰਦਾ? ਟਵਿੱਟਰ ਇਹ ਟਵਿੱਟਰ ਕਹੀਦਾ ਨਹੀਂ ਵੀ ਯਾਰ ਅੱਧਾ ਕਿਲੋ ਟਵਿੱਟਰ ਦੇ ਵਿੱਚ ਨਾ ਮਟਰ ਪਾ ਲਓ। ਚੌਲਾਂ ਦਾ ਟਵਿੱਟਰ ਭਾਈ ਨੂੰ ਤੁਸੀਂ ਇੰਨੇ ਜਿਵੇਂ ਫਰਾਖ ਦਿਲ ਸ਼ੇਖ। ਉਹ ਤੁਹਾਡਾ ਤੇ ਉਹ ਐਕਸ ਕੰਟੀ ਨਹੀਂ ਗਾ ਜੁਗਤ। ਉਹਨਾਂ ਦਾ ਤੁਹਾਡਾ ਖੰਡ ਹੀ ਨਹੀਂ ਹੈਗਾ। ਜੁਗਤ ਵਾਲਾ ਹੈ ਹੀ ਨਹੀਂ। ਤੁਸੀਂ ਤੇ ਤੁਹਾਡੇ ਮੂੰਹ ਜੁਗਤ ਇੰਜ ਲੱਗਦੀ ਵੀ ਤੁਸੀਂ ਬਹੁਤ ਸੀਰੀਅਸ ਗੱਲ ਕਰ ਰਹੇ। ਉਹ ਬੇਟਾ ਤੂੰ ਅੰਜਾ ਬੁਰਜ ਖਲੀਫਾ ਤੋਂ ਬਿੱਲੀ ਲਮਕਾਈ ਹੁੰਦੀ ਤੈਨੂੰ। ਮੈਂ ਕਿਹਾ ਮੈਂ ਉਹਨੂੰ ਦੱਸਿਆ ਨਾ ਟੌਪਿਕ। ਹੁਣ ਤੂੰ ਸੋਚ ਵੀ ਉਹ ਬਿੱਲੀ ਜਿਹੜੀ ਆ ਉਹਦੀ ਸ਼ਕਲ ਕਿੱਦਾਂ ਦੀ ਹੋਏਗੀ ਵੀ ਜੇ ਹੁਣ ਬਿੱਲੀ ਸੋਚ ਰਹੀ ਆ ਵੀ ਜੇ ਇਹਨੇ ਛੱਡਤਾ ਤੇ ਮੈਂ ਕਿੱਥੇ ਜਾਊਂਗੀ। ਇਹ ਸੋਚ ਤੇ ਨਾਲ ਤੂੰ ਬਿੱਲੀ ਦੀ ਸ਼ਕਲ ਚੇਂਜ ਲਿਆ। ਯਾਰ ਬਿੱਲੀ ਨਹੀਂ ਜਾਣ ਦੇਣੀ ਅਸੀਂ। ਹਾਂ ਬਿੱਲੀ ਫੜ ਲਈ ਹੈ। ਉਹ ਤੂੰ ਅੰਜਾ ਕੋਠੇ ਤੇ ਖਲੋ ਕੇ ਬਿੱਲੀ ਨਾਲ 70 ਡਿੱਗਦੇ। ਮੈਂ ਉਹਨੂੰ ਟੌਪਿਕ ਦੇਤਾ ਨਾ ਹੁਣ। ਬਾਬਾ ਜੀ ਪੁਰਾਣੀਆਂ ਜੁਗਤਾਂ ਵਾ। ਇਹ ਤਾਂ ਅਸੀਂ ਉਦੋਂ ਜਦੋਂ ਹੱਥ ਬੁਰਜ ਖਲੀਫਾ ਨਹੀਂ ਸੇਵੀਆਂ ਖਾ ਕੇ ਬਿੱਲੀ ਦਾ ਮੂੰਹ ਸਾਫ਼ ਕੀਤਾ ਹੁੰਦਾ। ਆਹ ਆਹੋ ਯਾਰ ਇਦਾਂ ਹੀ ਆ। ਓਏ ਤੂੰ ਅੰਜਾ ਰੋਸ਼ਨਾਲ ਚ ਬਿੱਲੀ ਫਸਾ ਕੇ ਰੋਸ਼ਨਾਲ ਬੰਦ ਕੀਤਾ ਹੁੰਦਾ ਜੀ। ਉਤੋਂ ਪਲਾਸਟਰ ਵੀ ਕਰਤਾ ਹੁੰਦਾ ਹੈ। ਆਹ ਤੁਸੀਂ ਬਾਬਾ ਜੀ ਅੰਜਮਾ ਦੋਵਾਂ ਸਾਡਾ ਵਾ। ਤੇ ਥੋੜੀ ਜਿਹੀ ਮੋਰੀ ਰੱਖ ਕੇ ਬਿੱਲੀ ਨੂੰ ਉਧਰੋਂ ਰੋਟੀ ਵੀ ਪਾਈ ਜਾ। ਪਾਈ ਜਾਂਦੀ ਯਾਰ ਸਾਡੀਆਂ ਗੱਲਾਂ ਨੂੰ ਫਿੱਕੀਆਂ ਕਰੀ ਜਾਂਦੇ। ਆ ਤੂੰ ਘਰ ਜੁਗਤਾ ਪੁੱਤ ਘਰ। ਓਏ ਤੂੰ ਕੁਝ ਕਰਨਾ ਕਿ ਫਿਰ ਮੈਂ ਕਰਾਂ? ਤੁਸੀਂ ਵੀ ਕਰੋ ਜੀ, ਹਿਸਾਬ ਨਾਲ ਤੁਸੀਂ ਵੀ ਬਾਬਾ ਕਰੋ। ਜੀ ਤੁਸੀਂ ਇਦਾਂ ਜਿੱਦਾਂ ਸ਼ੂਗਰ ਵਾਲੀ ਮਿਲ ਚੋਂ ਸ਼ੂਗਰ ਚੈੱਕ ਕਰਵਾਈ। ਓਏ ਤੂੰ ਅੰਜਾ ਰੋਬੜੇ ਨੂੰ ਬਿੱਲੀ ਗਰਮ ਕਰਕੇ ਸੇਕ ਦੇ। ਉਹਦੇ ਦਿਮਾਗ 'ਚ ਪੁੱਤ ਬਿੱਲੀ ਫਸ ਬੇਟਾ ਗਈ। ਤੇਰੀ ਮੈਂ ਬਿੱਲੀ ਨਹੀਂ ਅੱਜ ਛੱਡਣੀ। ਵਾਹ। ਓਏ ਨਬੀਨਾ ਕੁੱਤਾ ਹੁੰਦਾ ਈ। ਤੇਰੀ ਬਿੱਲੀ ਹਾਂ। ਮੇਰਾ ਕੁੱਤਾ। ਬਸ ਠੀਕ ਆ। ਓਏ ਤੂੰ ਅੰਜਾ ਸੋਨੇ ਦੀ ਚੈਨ ਚ ਬਿੱਲੀ ਪਾ ਕੇ ਗਲੇ ਚ ਲਮਕਾਈ ਹੁੰਦੀ। ਹਾਂ ਦੇਖਿਆ ਬਾਬਾ ਜੀ ਇਹਦੇ ਬਹੁਤ ਕੋ ਬਿੱਲੀ ਸੀ ਤੁਸੀਂ ਖੋ ਬਾਬਾ ਜੀ ਸਕਦੇ ਹੋ। ਬਹੁਤ ਓਏ ਤੂੰ ਅੰਜਾ ਟੀਵੀ ਦਾ ਚੈਨਲ ਚੇਂਜ ਕਰਨ ਵਾਸਤੇ ਰਿਮੋਟ ਲਾ ਕੇ ਬਿੱਲੀ ਭਾਈ ਹੁੰਦੀ। ਆ ਲੈ ਹਾਂ ਓਏ ਤੂੰ ਅੰਜਾ ਅੰਦਰ ਆਈ ਬਿੱਲੀ ਨੂੰ ਕਿਹਾ ਹੁੰਦਾ ਬਾਹਲਾ ਬੂਆ ਲਾ ਗਿਆ। ਅੰਦਰ ਆਈ ਬਿੱਲੀ ਨਾਲ ਦਵਾਸਲਨ ਲਈ। ਹਾਂ ਚੱਲ। ਓਏ ਤੂੰ ਅੰਜਾ ਬਾਰਿਸ਼ ਪੈਂਦੀ ਚ ਬਿੱਲੀ ਸਿਰ ਤੇ ਰੱਖ ਕੇ ਸਿਗਰ ਲੈਣ ਗਿਆ ਹੁੰਦਾ। ਇੱਕ ਗੱਲ ਹੈ ਹੀ ਆ, ਤੂੰ ਬਾਤ ਤੂੰ ਜਵਾਬ ਦੇ ਯਾਰ। ਤੂੰ ਵੀ ਕਹੀ ਆ ਫਿਰ। ਜਿਵੇਂ ਟੁੱਟੀ ਬਾਹ ਤੇ ਬਿੱਲੀ ਲਪੇਟੀ। ਓਏ ਤੂੰ ਅੰਜਾ ਉੱਚੀ ਨੀਵੀਂ ਮੰਜੀ ਥੱਲੇ ਬਿੱਲੀ ਦੇ ਕੇ ਬਰਾਬਰ ਕੀਤੀ ਹੁੰਦੀ। ਹਾਂ ਦੇਖਿਆ ਇਹਦੇ ਕੋ ਹੁਣ ਤੁਸੀਂ ਬਿੱਲੀ ਨਹੀਂ ਖੋ ਸਾਡੀ ਸਕਦੇ। ਬਿੱਲੀ ਨਹੀਂ ਹੁਣ ਜਾਣ ਲੱਗੀ। ਬਾਬਾ ਜੀ ਅਸੀਂ ਚਾਹੁੰਦੇ ਮਾਜ਼ਰਤ। ਤੁਸੀਂ ਚਾਹੁੰਦੇ ਆ ਹਾਂਜੀ। ਓਏ ਕਿ ਤੂੰ ਮਾਜ਼ਰਤ ਓਏ ਤੂੰ ਅੰਜਾ ਬਿੱਲੀ ਦੀ ਮੁੱਛਾਂ ਨੂੰ ਵਾਟੇ ਦਿੱਤੇ ਹੁੰਦੇ। ਆ ਲੈ ਤੇ ਬਿੱਲੀ ਦੀਆਂ ਮੁੱਛਾਂ ਨੂੰ ਵੱਟ ਦੇ ਕੇ ਤੁਹਾਨੂੰ ਘੁਮਾਇਆ ਉਹਦਾ ਨਾਲ ਹੈ ਹਾਂ। ਜੋ ਘੁੰਮ ਰਹੀ ਹੈ। ਬਾਬਾ ਜੀ ਤੂੰ ਵੀ ਕੋਈ ਜਾਨਵਰ ਦੱਸਦੇ। ਓਏ ਕੁੱਤੇ ਕੋ ਲਿਫਟ ਲਈ ਹੁੰਦੀ। ਓਏ ਟੀਰਾ ਕੁੱਤਾ ਹੁੰਦਾ ਈ। ਆ ਲੈ ਗੋਸ਼ਤ ਇੱਧਰ ਪਿਆ ਤੋਂ ਇੱਧਰ ਮੂੰਹ ਮਾਰੀ ਬਲਕਿ ਜਾ ਦੂਰਾ ਤੀਰਾ ਕੁੱਤਾ ਹੁੰਦਾ ਈ। ਆਹ ਓਏ ਛੱਗਾ ਕੁੱਤਾ ਹੁੰਦਾ ਈ ਉਹ ਉਂਗਲੀਆਂ। ਯਾਰ ਤੂੰ ਵੀ ਤਾਂ ਬਹੁਤ ਛੱਗਾ ਲਾ ਪਿਆ। ਮੇਰਾ ਕੁੱਤਾ ਆਪਣਾ ਤੇਰੀ ਬਿੱਲੀ ਆ। ਮੈਂ ਤੇਰੀ ਬਿੱਲੀ 'ਚ ਬੋਲਦਾ, ਨਹੀਂ ਮੇਰੀ ਬਿੱਲੀ ਚ ਤੂੰ ਮੇਰੇ ਕੁੱਤੇ 'ਚ ਨਾ ਬੋਲ। ਬਾਤ ਠੀਕ ਹੋ ਗਿਆ। ਓਏ ਤੂੰ ਇੰਨੇ ਜਿਵੇਂ ਬਿੱਲੀ ਨੇ ਛਿਛੜੇ ਖਾ ਖੂ ਕੇ ਮੁੜ ਕੇ ਟਿਸ਼ੂ ਨਾਲ ਬੁੱਲ ਸਾਫ਼ ਕੀਤੇ। ਇਹਨੂੰ ਤਾਂ ਠਾ ਲੱਗ। ਬਾਬਾ ਜੀ ਇਹ ਦੇਖਿਓ ਉਹ ਹਿੱਕਾ ਧੜ ਚੋ। ਹਾਂ ਸਹੀ ਖਾ ਲਓ ਬਾਬਾ ਜੀ। ਬਿਲਕੁਲ ਸਹੀ ਗੱਲ ਆ। ਓਏ ਡੂਅਲ ਕੋਰ ਕੁੱਤਾ ਹੁੰਦਾ ਈ। ਲੱਗ ਉਹ ਤੂੰ ਅੰਜਾ ਬਿੱਲੀ ਦੇ ਆਸਰੇ ਤੇ ਨਹਿਰ ਪਾਰ ਕੀਤੀ ਹੁੰਦੀ। ਓਏ ਬਾਬਾ ਜੀ ਤੁਸੀਂ ਵੀ ਇਦਾਂ ਆ ਜਿੱਦਾਂ ਨਿੰਮ ਵਾਲੇ ਪਾਣੀ ਨਾਲ ਖੋਤਾ ਨਵਾਇਆ। ਉਹ ਤਾਂ ਫੇਰ ਨਹੀਂ ਚਿੱਟਾ ਹੋਇਆ ਪੈਰ ਚਿੱਟਾ ਹਨਾ। ਓਏ ਪੁੱਟ ਤੂੰ ਅੰਜਾ ਬੱਤੀ ਗਈ ਚ ਬਿੱਲੀ ਨਾਲ ਹਵਾ ਚੱਲੀ ਹੁੰਦੀ। ਇਹਦੇ ਹੱਥ 'ਚ ਆ ਗਈ ਬਿੱਲੀ। ਯਾਰ ਬਾਬਾ ਜੀ ਤੁਸੀਂ ਇੰਜ ਆ ਜਿੱਦਾਂ ਕੁਰਨਦਾਦੀ ਚ ਖੋਤਾ ਨਿਕਲਿਆ। ਓਏ ਤੂੰ ਇੰਨੇ ਜਿਵੇਂ ਓਏ ਨਲਕੇ ਦੀ ਹੱਥੀ ਟੁੱਟ ਗਈ ਹੁੰਦੀ ਹੈ ਤੇ ਉੱਥੇ ਕੁੱਤਾ ਫਿੱਟ ਕਰਕੇ ਉਹਦਾ ਨਾਲ ਨਲਕਾ ਜੋੜਿਆ। ਬਾਬਾ ਜੀ ਤੁਸੀਂ ਇਦਾਂ ਵਾ ਇੱਕ ਕੰਡੇ ਵਾਲੀ ਬੱਕਰੀ ਹੁੰਦੀ। ਕੰਡੇ ਵਾਲੀ ਹਾਂਜੀ। ਬਿੱਲੀ ਰੱਖ ਕੇ ਬੱਸ 'ਚ ਸੀਟ ਮੱਲੀ। ਲੈ ਆਹ ਅੱਛੀ ਗੱਲ ਆ।
ਅੱਗੇ ਬੋਲ ਬਿੱਲੀ ਰੱਖ ਕੇ ਸੀਟ ਮੱਲੀ ਸੀਟ ਮੱਲੀ ਹੁੰਦੀ ਸਹੀ ਗੱਲ ਚੱਲ ਹਾਂ ਬਾਬਾ ਜੀ ਤੁਸੀਂ ਇੰਜ ਆ ਜਿੱਦਾਂ ਕੁੱਬੇ ਨੇ ਢੋਲ ਲਾਈ ਨਾ ਹਾਂ ਕੁੱਬੇ ਨੇ ਢੋਲ ਆ ਵੀ ਅੱਛੀ ਗੱਲ ਕੁੱਬੇ ਨੇ ਢੋਲ ਆਈ ਓਏ ਇਹਦੀ ਪਜੀਰ ਆਈ ਕਰ ਬਾਬਾ ਜੀ ਮੈਨੂੰ ਇੱਕ ਗੱਲ ਦੱਸੋ ਅੱਜ ਅੱਛਾ ਸੌਰੀ ਯਾਰ ਭਰਾਵਾ ਕਿਹੜੀ ਗੱਲੋਂ ਹਾਂ ਕਿਹੜੀ ਗੱਲੋਂ ਇਹਨੂੰ ਹੁਣ ਮੈਂ ਇੱਕ ਕੁੱਤੇ ਵਾਲੀ ਜੁਗਤ ਮਾਰਨੀ ਐਡਵਾਂਸ ਸੌਰੀ ਟਬਾ ਸੌਰੀ ਕਰ ਉਹ ਇਹਨੂੰ ਹੀ ਮਾਰਿਓ ਇਹਨੂੰ ਹਾਂ। ਬਾਬਾ ਜੀ ਇਹ ਕਹਿੰਦੇ ਮੀਤਾ ਬਚਨ ਢਾਰੀ ਆ ਤੁਹਾਡੀ ਉਹ ਕੀ ਹੁੰਦਾ ਕਿੱਦਾਂ ਬਈ ਮੈਨੂੰ ਕਹਿੰਦਾ ਮੀਤਾ ਵਜਨ ਘਰ ਹੀ ਆ ਕਾਲ ਕਰਨੀ ਉਹਨੇ ਨਹੀਂ ਓਏ ਨਹੀਂ ਢਾਰੀ ਢਾੜੀ ਢਾਰੀ ਹਾਂਜੀ। ਖਾਨ ਸਾਹਿਬ ਉਹ ਕਿਤੇ ਢਾੜਾ ਪਾ ਕੇ ਥੱਲੇ ਉਹ ਕਿੱਦਾਂ? ਬੈਠਾ ਮੀਤਾ ਬਚਨ ਤੋਂ ਲੱਗਦਾ ਆ। ਇੱਕ ਗੱਲ ਮੈਨੂੰ ਯਾਦ ਆ ਗਈ ਮੀਤਾ ਬਚਨ ਦੇ ਸ਼ੋਅ 'ਚ ਚਲ ਗਿਆ ਉਹਨੇ ਸਵਾਲ ਪੁੱਛਿਆ ਤੇ ਕਹਿੰਦਾ ਮੈਂ ਫੋਨ ਕਰਨਾ ਚਾਹਤਾ ਹੂੰ ਉਹਨਾਂ ਨੇ ਸੈੱਟ ਦੇ ਦਿੱਤਾ ਤੇ ਸਾਹਮਣੇ ਰੱਖ ਕੇ ਬੈਠਾ ਮੈਂ ਕਿਹਾ ਕਰਦਾ ਨਹੀਂ ਕਹਿੰਦਾ ਮੈਂ ਇਸ ਗੱਲ ਨੂੰ ਪਿਓ ਕਰਨਗੇ ਉਹ। ਲੈ ਮੀਤਾ ਬਚਨ ਦੇ ਪ੍ਰੋਗਰਾਮ 'ਚ ਉਹਨਾਂ ਨੇ ਸਵਾਲ ਪੁੱਛਿਆ ਕਹਿੰਦਾ ਮੈਂ ਫੋਨ ਕਰਨਾ ਚਾਹਤਾ ਹੂੰ ਤੇ ਚਾਚੇ ਦੇ ਮੁੰਡੇ ਨਾਲ ਯੂਕੇ ਮਿਲਾ ਲਿਆ ਪੌਣਾ ਘੰਟਾ ਉਹਨਾਂ ਗੱਲਾਂ ਕਰਨ ਦੇ ਮੀਤਾ ਬੱਚਨ ਦੇ ਆਪਣਾ ਪ੍ਰੋਗਰਾਮ 'ਚ ਕਹਿੰਦਾ ਮੈਂ ਫੋਨ ਕਰਨਾ ਚਾਹਤਾ ਹੂੰ ਉਹ ਕਹਿੰਦਾ ਮੈਂ ਆਪ ਐਡਵਾਂਸ ਮਕਾਇਆ ਆਪਣੇ ਤੋਂ ਕਰ ਕੁੱਤੇ ਦੀਆਂ ਅਗਲੀਆਂ ਦੋਵੇਂ ਲੱਤਾਂ ਫੜ ਕੇ ਨਾ ਸ਼ੂ 'ਚ ਦੇਈ ਜਾਵੇ ਮੈਂ ਕਿਹਾ ਕੀ ਕਹਿੰਦਾ ਮੈਂ ਚਾਰਜਿੰਗ ਤੇ ਲਾਉਣਾ ਇਹਦੇ ਨਾ ਇਹਦੇ ਕਿਤੇ ਨਾ ਬੁਰਕੀ ਫਸ ਗਈ ਧੌਣ 'ਚ ਤੇ ਬਿੱਲੀ ਮੂੰਹ 'ਚ ਬਾੜ ਕੇ ਉਹਨੂੰ ਕਹਿੰਦਾ ਕੱਢ ਲਿਆ ਮੂੰਹ 'ਚ ਬਾਜਰਾ ਰੱਖ ਕੇ ਨਾ ਜ਼ਬਾਨ ਤੇ ਅੰਦਰ ਹੀ ਨਾ ਨਗਾਵੇ ਉਹ ਕਿਉਂ ਮੈਂ ਕਿਹਾ ਅੰਦਰ ਨਹੀਂ ਨਗਾਉਂਦਿਆ ਕਹਿੰਦਾ ਮੈਂ ਉਹ ਗਲੇ ਦੇ ਕਾਂ ਨੂੰ ਪਾਇਆ ਖਾਣ ਹੀ ਨਹੀਂ ਦਿਆ ਇਹ ਬਿੱਲੀ ਆਵੇ ਤਾਂ ਮੂੰਹ ਨਹੀਂ ਖੋਲਦਾ ਮੈਂ ਕਿਹਾ ਬਿੱਲੀ ਦੇ ਸਾਹਮਣੇ ਮੂੰਹ ਕਿਉਂ ਨਹੀਂ ਖੋਲਦਾ ਕਹਿੰਦਾ ਇਹ ਕਾਂ ਲੈ ਜਾਂਦੀ ਲਾ ਇੱਕ ਦਿਨ ਬਨੇਰੇ ਦੇ ਉੱਤੇ ਨਾ ਮੂੰਹ ਖੋਲ ਕੇ ਆਇਆ ਬੈਠਾ ਮੈਂ ਕਿਹਾ ਕੀ ਗੱਲ ਕਹਿੰਦਾ ਮੈਂ ਬਨੇਰੇ ਤੇ ਕਾਂ ਭਾਉਣੇ ਸਾਡੇ ਘਰ ਪਰਾਉਣੇ ਆ ਡਾਕਟਰ ਨੂੰ ਜਾ ਕੇ ਕਹਿੰਦਾ ਡਾਕਟਰ ਸਾਹਿਬ ਮੈਨੂੰ ਬੜੀ ਜਲਨ ਹੋ ਰਹੀ ਉਹ ਕਹਿੰਦਾ ਕਾਦੀ ਕਹਿੰਦਾ ਮੇਰੇ ਭਰਾਵਾਂ ਦਾ ਕੰਮ ਬੜਾ ਠੀਕ ਜਾ ਰਿਹਾ ਉਸ ਜਲਨ ਦੀ ਮਲਮ ਲੈ ਆ ਇਹ ਵੀ ਇੰਨਾ ਬਿਮਾਰ ਹੁੰਦਾ ਸੀ ਇੱਕ ਡਾਕਟਰ ਨਾਲ ਇਹਨੇ ਰੋਲਾ ਪਾਇਆ ਅੱਛਾ। ਕਹਿੰਦਾ ਇਹ ਐਮਬੀਬੀਐਸ ਨਹੀਂਗਾ ਮੈਂ ਕਿਹਾ ਉਹ ਕਿੱਦਾਂ ਕਹਿੰਦਾ ਸਾਨੂੰ ਵੀ ਇੰਨੀ ਦੇਰ ਹੋ ਗਈ ਦਵਾਈਆਂ ਖਾਂਦੇ ਨੇ ਸਾਡਾ ਤਜਰਬਾ ਹੀ ਬੜਾ ਮੈਨੂੰ ਪਤਾ ਸੀ ਇਹ ਮੁੰਡਾ ਐਂਡ ਤੇ ਅੱਛੀ ਚਮਲ ਮਾਰੇਗਾ ਕਰੇਗਾ ਬਾਬਾ ਜੀ ਬਿੱਲੀ ਕਿੱਧਰ ਗਈ ਹਾਂ ਬਿੱਲੀ ਬੇਟਾ ਬੇਟਾ ਤੂੰ ਤਿਆਰ ਹੈ ਮੇਰਾ ਕੁੱਤਾ ਆਵੇ ਬਾਬਾ ਜੀ ਤੁਸੀਂ ਮੇਰੇ ਕੋਲ ਬਿੱਲੀ ਨਾਲ ਮੇਰਾ ਕੁੱਤਾ ਆਵੇ ਹੁਣ ਤੂੰ ਪੀਸ ਪਾ ਕੇ ਟਾਈ ਦੀ ਜਗ੍ਹਾ ਤੇ ਬਿੱਲੀ ਲਮਕਾਈ ਹੋਈ। ਓਏ ਤੂੰ ਉਹਦੀ ਬਿੱਲੀ 'ਚ ਹੱਥ ਨਾ ਪਾ ਫਲ ਫਰੂਟ ਵਾਲੀ ਦੁਕਾਨ ਤੇ ਜਾ ਕੇ ਕਹਿੰਦਾ ਇੱਕ ਬੇਸਨ ਵਾਲਾ ਕੇਲਾ ਦੇ ਦਿਓ ਤਲਿਆ ਉਹ ਸਹਰਾ ਦੇ ਵਿੱਚ ਬਿੱਲੀ ਨੂੰ ਜੋੜ ਕੇ ਪਾਣੀ ਕੱਢਿਆ ਹੁੰਦਾ ਓਏ ਚੱਲ ਪਾ ਭੁਗਤ ਉਹਦੀ ਬਿੱਲੀ ਹੁਣ ਚੱਲ ਬਾਬਾ ਜੀ ਓਏ ਡਬਲ ਬੈੱਡ ਤੇ ਕੱਲਾ ਕੁੱਤਾ ਸੁੱਤਾ ਹੁੰਦਾ ਯਾਰ ਕੀ ਬਾਬਾ ਜੀ ਓਏ ਬਿੱਲੀ ਤੇ ਚੜ ਕੇ ਅਲਮਾਰੀ ਤੋਂ ਡੱਬਾ ਲਾਇਆ ਹੁੰਦਾ ਮੈਂ ਕੇਲ ਠੋਕਿਆ ਸੀ ਨਾ ਉਹਨੇ ਡੱਬਾ ਲਾ ਲਿਆ ਆਹ ਬਾਬਾ ਜੀ ਜਾਨਵਰ ਬਦਲ ਲੈਂਦੇ ਆ ਓਏ ਬਿੱਲੀ ਪਿੱਛੇ ਖਲੋ ਕੇ ਕੱਪੜੇ ਬਦਲੇ ਹੁੰਦੇ ਚੱਲ ਚੱਲ ਤੇ ਸਿਰਫ ਇਹ ਪਤਾ ਲੱਗਾ ਵੀ ਜਰਾਬਾਂ ਕਿਹੜੀਆਂ ਨੇ ਬਾਕੀ ਸਾਰਾ ਪਤਾ ਲੱਗ ਗਿਆ ਓਏ ਅਸਰ ਤੋਂ ਮਗਰਬ ਦੇ ਦਰਮਿਆਨ 'ਚ ਬਿੱਲੀ ਬੜੀ ਹੁੰਦੀ ਹਾਂ ਚਲੋ ਉਹ ਸ਼ਰੀਫ ਬਿੱਲੀਆਂ ਹੁੰਦੀਆਂ ਨੇ ਈਵਨਿੰਗ ਬਿੱਲੀ ਈਵਨਿੰਗ ਬਿੱਲੀ ਓਏ ਤੂੰ ਐਂ ਨਾ ਹਾਥੀ ਸੱਚੀ ਮੁੱਚੀ ਦੇ ਹਾਥੀ ਦੀ ਸੁੰਡ ਚ ਮੋਰੀ ਕਰਕੇ ਨਾ ਉਧਰ ਚਾਬੀ ਪਰੋ ਕੇ ਐਂ ਘਮਾਇਆ ਹੁੰਦਾ ਸਾਡਾ ਤੈਨੂੰ ਕੁੱਤਾ ਨਹੀਂ ਮਾਰਾ ਅਸੀਂ ਹਾਥੀ ਕਰ ਲੈਣੇ ਮੈਂ ਹਿਸਾਬ ਲਾ ਬਾਬੇ ਅੱਗੇ ਵਾਸਤੇ ਓਏ ਤੂੰ ਅੰਜਾ ਕੁੱਕੜ ਦੀ ਕਲਗੀ ਨੂੰ ਖਤ ਕਰਾਇਆ ਹੁੰਦਾ ਓਏ ਤੂੰ ਐਂ ਨਾ ਹਾਥੀ ਦੀ ਸੁੰਡ ਤੇ ਲਿਖਿਆ ਹੁੰਦਾ ਇਸਕੇ ਪਿੱਛੇ ਹਾਥੀ ਹੈ ਹਾਂ ਚੱਲ ਬਾਬਾ ਜੀ ਮੈਂ ਇਸ ਗੱਲ ਦਾ ਨਿਚੋੜ ਕੱਢਿਆ ਵਾ ਓਏ ਤੂੰ ਐਂ ਜਿਹੜਾ ਹਾਥੀ ਦੇ ਬਾਹਰਲੇ ਦੋ ਦੰਦ ਨਹੀਂ ਹੁੰਦੇ ਉਹਨਾਂ ਚ ਤੀਲੀ ਮਾਰੀ ਹੁੰਦੀ ਹਾਂ ਓਏ ਤੂੰ ਅੰਜਾ ਕੁੱਕੜ ਦੇ ਪਰ ਲਾ ਕੇ ਉੱਥੇ ਪੱਖੇ ਦੇ ਪਰ ਲਾਏ ਹੁੰਦੇ ਸਹੀ ਗੱਲ ਤੇ ਭਾਣੇ ਬਾਜ਼ਾਰ ਬੈਠਾ ਕਹਿੰਦਾ ਮੈਂ ਸਿੱਧੇ ਕਰਾਉਣਾ ਆ ਓਏ ਤੂੰ ਅੰਜਾ ਕੁੱਕੜ ਦੀ ਚੁੰਝ 'ਚ ਸਿਆਹੀ ਭਰ ਕੇ ਇਹਨਾਂ ਤੇ ਖਤ ਲਿਖਿਆ ਹੁੰਦਾ ਓਏ ਤੂੰ ਅੰਜਾ ਡੰਡੇ ਨਾਲ ਕੁੱਤਾ ਉੱਚਾ ਕਰਕੇ ਉਹਨੂੰ ਤਾਜ਼ੀ ਹਵਾ ਲਵਾਈ ਹੁੰਦੀ ਯਾਰ ਤੂੰ ਮੇਰਾ ਕੁੱਤਾ ਹੁਣ ਇਸਤੇਮਾਲ ਅੱਛਾ ਕੀਤਾ ਸੌਰੀ ਯਾਰ ਮੈਂ ਤੇਰੇ ਕੁੱਤੇ ਨੂੰ ਐਵੇਂ ਬਹੁਤ ਦੱਦੀ ਤੂੰ ਆਪਣੀ ਬਿੱਲੀ ਲਿਆ ਉੱਥੇ ਠੀਕ ਆ ਬਿੱਲੀ ਲੈ ਕੇ ਤੇ ਮੋਬਾਈਲ ਵਾਲੀ ਦੁਕਾਨ ਤੇ ਚਲਾ ਗਿਆ ਕਿਉਂ ਉਹ ਜਾ ਕਹਿੰਦਾ ਯਾਰ ਇਹਦੀ ਅਸਲਾਂ ਤੋਂ ਇੱਕੋ ਰਿੰਗ ਟੂਨਾ ਚੇਂਜ ਕਰ ਦੇ ਓਏ ਤੂੰ ਅੰਜਾ ਲੋਡ ਸ਼ੈਡਿੰਗ ਦੇ ਜਲੂਸ 'ਚ 20-25 ਬਿੱਲੀਆਂ ਵੀ ਇਸਤੇਮਾਲ ਕੀਤੀਆਂ ਇਹ ਸ਼ੇਰ ਹੁੰਦਾ ਸੀ ਇਹਨੂੰ ਕਿਸੇ ਨੇ ਪੁੱਛਿਆ ਕਿੱਥੇ ਹੁੰਨਾ ਕਹਿੰਦਾ ਮੈਂ ਵਸੀ ਸ਼ਾਹ ਦੀ ਕਿਤਾਬ 'ਚ ਨਾ ਬਾਬਾ ਜੀ ਇਹ ਸ਼ੇਰ ਸਰਕਾਰੀ ਹੁੰਦੇ ਹੂੰ ਕਿਉਂ ਕਿ ਨਹੀਂ ਕਿਉਂ ਨਹੀਂ ਨਹੀਂ ਹੁੰਦੇ ਸਰਕਾਰੀ ਇਹ ਫਿਰ ਪੈਂਦੇ ਕਾਹਤੋਂ ਇੰਨਾ ਬੰਦੇ ਨੂੰ ਅੱਛਾ ਸ਼ੇਰ ਸੀ ਤੇ ਲੱਤਾਂ ਜਵਾਬ ਦੇ ਗਈਆਂ ਤੇ ਹਿੱਲਿਆ ਨਹੀਂ ਜਾਣਦਿਆ ਤੇ ਨਿੱਕੇ ਨਿੱਕੇ ਜਾਨਵਰ ਆ ਕੇ ਵੀ ਕਹਿ ਰਿਹਾ ਖਾਣਾ ਹੀ ਓਏ ਓਏ ਟਾਚੀ ਕੇਸ 'ਚੋਂ ਬਿੱਲੀ ਬਰਾਮਦ ਹੋਈ ਹੁੰਦੀ ਚੱਲ
ਓਏ ਟੈਚੀ ਕੇਸ ਚ ਜੇਲ੍ਹ ਹੋਈ ਹੁੰਦੀ ਓਏ। ਓਏ ਕੋਠੇ ਦੇ ਉੱਤੇ ਚੜ ਕੇ ਬਿੱਲੀ ਦਿਖਾ ਕੇ ਗਿਆ ਹੁੰਦਾ ਲੋਏ ਵਾਲਿਆਂ ਨੂੰ ਆ ਲੈਣੀ ਓ ਓਏ ਤਰੀਜ਼ ਵਾਲਾ ਕੁੱਤਾ ਹੁੰਦਾ ਈ। ਚੱਲ ਓਏ ਓਏ ਸਭ ਤੋਂ ਉੱਤਲੀ ਬਿਲਡਿੰਗ ਤੋਂ ਹੱਥ ਪਾ ਕੇ ਥੱਲੀ ਬਿਲਡਿੰਗ 'ਚ ਬਿੱਲੀ ਫੜਾਈ ਹੁੰਦੀ ਹੈ। ਬਿੱਲੀ ਨੂੰ ਰਾਹ ਕੱਟਣ ਵਾਲੀ ਕੈਂਚੀ ਫੜਾਈ ਹੁੰਦੀ। ਓਏ ਚੋਰੀ ਕਰਨ ਲੱਗਿਆ ਨਾ ਪਹਿਲੇ ਕੱਲਾ ਕੁੱਤਾ ਲਮਕਾਇਆ ਹੁੰਦਾ ਇੱਕ ਮੈਨੂੰ ਹਿਸਾਬ ਲਾ ਕੇ ਦੱਸ ਓਏ ਕੁੱਤੇ ਦੀਆਂ ਅਗਲੀਆਂ ਲੱਤਾਂ ਨਾਲ ਨਾ ਦੇਖ ਚੁੱਕੀ ਹੁੰਦੀ ਓਏ ਵਿੰਡੋਜ਼ 7 'ਚੋਂ ਬਿੱਲੀ ਝਾਕਣ ਦੀ ਹੁੰਦੀ ਫਿਲਮ ਦੇ ਐਂਡ ਤੇ ਜਿਹੜਾ ਨੰਬਰ ਨਹੀਂ ਆਉਂਦਾ ਉਹ ਲਵਾ ਲਿਆ। ਉਹ ਲੱਗ ਗਿਆ ਇਹਦੇ ਅੱਗੇ ਨੂੰ ਵੀ ਫਾਂਸੀ ਦੇਣ ਲੱਗਾ ਤੇ ਜਿਹੜਾ ਫਾਂਸੀ ਦਿੰਦਾ ਨਾ ਜਲਾਦ ਉਹਨੂੰ ਕਹਿਣ ਸੀ ਅਲਾਮੇ ਵਾਲਾ ਕੰਮ ਨਾ ਕਰੀ। ਲਾਮੇ ਵਾਲਾ ਕੰਮ ਨਾ ਕਰੀ ਵੀ ਜੀ ਕਿਤੇ ਸਿੱਧਾ। ਆਹੋ ਇੱਕ ਬੰਦੇ ਨੂੰ ਚੌਂਕ 'ਚ ਫਾਂਸੀ ਦੇਣ ਲੱਗੇ ਤੇ ਉਹ ਕਹਿੰਦਾ ਵੀ ਇਹਦੇ ਗਲ 'ਚ ਰਸਾ ਪਾਓ ਮਫਲਰ ਕਹਿੰਦਾ ਮੇਰਾ ਮਫਲਰ ਲੈ ਲਓ। ਨਹੀਂ ਮਫਰਲ ਲੈ ਕੇ ਨਾ ਕਹਿੰਦਾ ਆ ਹੀ ਬੰਦ ਹੋ ਟਾਈਮ ਨਾ ਜ਼ਾਇਆ ਕਰੋ। ਇਹਨੇ ਕੱਲ ਇੱਕ ਫੋਤਗੀ ਤੋਂ ਚਿੱਤਰ ਖਾ ਲਏ। ਹਾਂ ਉੱਥੇ ਬੱਚਾ ਫੋਤ ਹੋਇਆ, ਉੱਥੇ ਜਾ ਕਹੀਏ ਵੀ ਯਾਰ ਜਵਾਨੀ ਚ ਹੀ ਮਰ ਗਿਆ ਉਹ ਕਹਿੰਦੇ ਬੱਚਾ ਯਾਰ ਹੁਣ ਕੁਛ ਨਹੀਂ ਹੋਇਆ ਮੁਕਾ ਇਹਨਾਂ ਦੇ ਘਰ ਚੋਰ ਪੈ ਗਏ, ਪੁਲਿਸ ਵਾਲਿਆਂ ਨੇ ਪੁੱਛਿਆ ਕਿੰਨੇ ਆਦਮੀ ਸੀ? ਕਹਿੰਦਾ ਉਹ ਤੁਹਾਡਾ ਮਸਲਾ ਨਹੀਂ ਹੈ। ਇਹਨਾਂ ਦੇ ਘਰ ਵੀ ਚੋਰ ਪੈ ਗਏ। ਇਹਨਾਂ ਦੇ ਘਰ ਵੀ ਚੋਰ ਪੈ ਗਏ, ਇਹ ਫਿਰ ਬਾਹਰ ਪੈ ਗਏ। ਆਹੋ ਉਧਰ ਪੈ ਗਏ, ਬਾਹਰ ਪੈ ਗਏ। ਕਿਸੇ ਦੇ ਘਰ ਮਹਿਮਾਨ ਗਿਆ ਤੇ ਸਿੱਧਾ ਅੰਦਰ ਲੰਘ ਗਿਆ, ਕਹਿੰਦਾ ਸੋਹਣਿਆ ਬੈਲ ਦੇ ਕੇ ਆਈਦਾ ਹੁੰਦਾ ਤੇ ਬਾਜ਼ਾਰ ਗਿਆ ਨਵੀਂ ਬੈਲ ਖਰੀਦ ਕੇ ਉਹਨਾਂ ਕਹਿੰਦਾ ਆ ਲਓ ਜੀ ਹੁਣ ਬਹਿ ਜਾ। ਇਹ ਪ੍ਰਾਹੁਣਿਆਂ ਤੋਂ ਖਰਚੇ ਤੋਂ ਬਚਣ ਲਈ ਇਹਨਾਂ ਦੇ ਘਰ ਪ੍ਰਾਹੁਣੇ ਆ ਗਏ, ਉਹਨਾਂ ਨੂੰ ਕਹਿ ਰਿਹਾ ਜੰਗ ਲੱਗਣ ਵਾਲੀ ਹੈ, ਜਾਓ ਆਪਣੇ ਘਰ, ਉਹਨਾਂ ਤੋਂ ਜਾਨ ਛੁਡਾ ਰਿਹਾ। ਇਹਨਾਂ ਦੇ ਕੋਠੇ ਤੇ ਕਾਂ ਬੋਲੇ ਤੇ ਸਾਰਾ ਟੱਬਰ ਬਾਹਰੋਂ ਤਾਲਾ ਲਾ ਕੇ ਸੌਂ ਗਿਆ ਕੋਈ ਪ੍ਰਾਹੁਣੇ ਨਾ ਆ ਜਾਏ ਕੋਈ। ਇਹਦੀ ਵੀ ਨਵਾਂ ਮਕਾਨ ਬਣਾਉਣੇ। ਮੈਂ ਕਿਹਾ ਯਾਰ ਤੁਸੀਂ ਛੱਤ ਤੇ ਹਾਂਡੀ ਬੜੀ ਸੋਹਣੀ ਰੱਖੀ। ਕਹਿੰਦਾ ਯਾਰ ਉਹ ਮੇਰੇ ਅੱਬੂ ਫਿਰਦੇ ਤੁਰਦੇ ਹੁੰਦੇ ਆ। ਇਹਨੂੰ ਇੱਕ ਬੰਦੇ ਨੇ ਅਬਾਸ ਨੂੰ ਪੁੱਛਿਆ ਆ 14 ਅਗਸਤ ਤੇ ਰੋਈ ਆਵੇ। ਕਿਉਂ? ਮੈਂ ਕਿਹਾ ਕੀ ਗੱਲ 14 ਅਗਸਤ ਤੇ ਰੋਈ ਆਨੇ ਆ। ਉਹ ਕਹਿੰਦਾ ਯਾਰ ਬੂਟੀ ਪੀ ਲਈ ਹੈ। ਪਤਾ ਨਹੀਂ ਚੱਲਿਆ। ਇੱਕ ਬੰਦੇ ਨੇ ਇਹਨੂੰ ਪੁੱਛਿਆ 1000 ਰੁਪਏ ਦੀ ਚੇਂਜ ਹੈ ਤੇ ਇਹਦੀਆਂ ਅੱਖਾਂ 'ਚ ਆਂਸੂ ਆ ਗਏ, ਉਹਨੂੰ ਅੱਗੇ ਵੱਧ ਕੇ ਗਲੇ ਲਾ ਲਿਆ, ਕਹਿੰਦਾ ਯਾਰ ਸ਼ੁਕਰ ਆ ਤੂੰ ਤੇ ਮੈਨੂੰ ਇਸ ਕਾਬਲ ਸਮਝੇ। ਕਿ ਮੇਰੇ ਕੋਲ ਹੋ ਸਕਦੀ ਹੈ। ਹੋ ਸਕਦੀ ਹੈ। ਪ੍ਰਾਹੁਣਾ ਆ ਗਿਆ, ਉਹਨੂੰ ਬੜਾ ਵੇਰ ਕੇ ਪੁੱਛਣ ਦਿਆ ਕੀ ਖਾਣਾ ਪੀਣਾ, ਕੀ ਖਾਣਾ ਪੀਣਾ। ਉਹ ਕਹਿੰਦਾ ਬੋਤਲ ਮੰਗਾ ਲਾ। ਕਹਿੰਦਾ ਨਹੀਂ ਇੰਨੀ ਹਿੰਮਤ ਨਹੀਂ ਹੈ। ਆਹੋ 14 ਅਗਸਤ ਵਾਲੇ ਦਿਨ ਨਾ ਏਡੇ ਲੰਬੇ ਬਾਂਸ ਝੰਡਾ ਲਾਤਾ, ਏਡੇ ਲੰਬੇ ਬਾਂਸ ਝੰਡਾ ਲਾਤਾ, ਝੰਡਾ ਵਤਨ ਤੋਂ ਬਾਹਰ ਹੋ ਗਿਆ। ਉੱਥੇ ਆਮ ਦਿਨ ਸੀ ਜਿੱਥੇ ਜਾ ਕੇ ਲਹਿਰਾਉਂਦੇ ਆ ਸੀ। ਪਤਨ ਤੋਂ ਬਾਹਰ ਮੈਂ ਕਿਹਾ 14 ਅਗਸਤ ਤੇ ਐਰ ਕੀ ਕੋਈ ਪ੍ਰੋਗਰਾਮ? ਕਹਿੰਦਾ ਸਾਡਾ ਕਾਹਦਾ ਪ੍ਰੋਗਰਾਮ, ਅਸੀਂ ਤੇ ਗਰਦਾਰ। ਲੱਗ ਇਹਦੀ ਗੱਲ ਤੇ ਸੋਚ ਯਾਰ। ਇੱਕ ਬੰਦਾ ਇਹਨੂੰ ਕਹਿੰਦਾ ਓਏ ਅੱਜ 14 ਅਗਸਤ ਤੱਕ, ਕਹਿੰਦਾ ਤੇ ਕੱਲ 13 ਹੀ ਹੋਈ ਨਾ ਫਿਰ। ਇਹ ਵੀ ਏਦਾਂ ਹੀ ਕਰਦਾ। ਯਾਰ ਹੈ ਕੀ ਗੱਲ ਦੱਸ ਯਾਰ। ਬੰਦੇ ਨੂੰ ਕਹਿੰਦਾ ਭੈਣ ਕੀ ਨਾਂ? ਕਹਿੰਦਾ ਅਸਲਮ ਚੱਦੜ। ਕਹਿੰਦਾ ਭੈਣ ਗਰਮੀ ਆ ਕੀ ਕਰਨੀ ਚੱਦੜ। ਇਹਨੂੰ ਜਿੰਨ ਚਿੰਬੜ ਗਏ ਤੇ ਉਹ ਦੋਨੇ ਜਿੰਨ ਆਪਸ 'ਚ ਸਲਾਮਾਂ ਕਰਨ ਦੇ, ਅੱਗੇ ਤੋਂ ਇਹੋ ਜਿਹੀ ਗਲਤੀ ਨਹੀਂ ਕਰਨੀ ਹੈ। ਇੱਕ ਵਾਰੀ ਨਿਕਲ। ਇਹਨੂੰ ਵੀ ਜਿੰਨ ਚਿਮੜ ਕੇ ਤੇ ਜਿੰਨ ਇਹਨੂੰ ਬਾਡੀ ਸਪਰੇਅ ਦੇਣ ਦੇ। ਉਹ ਕਰ ਲਾ ਕਰਦਾ। ਨਹੀਂ ਇਹਦੇ ਇੱਥੋਂ ਇੱਕ ਬਾਂਹ ਆ ਰਹੀ, ਬਾਹਰ ਤੇ ਸਪਰੇ ਲਾ ਰਹੀ ਹੈ ਤੇ ਇਹ ਦੇਖ ਰਿਹਾ ਹੈ ਕਿਧਰੋਂ ਆ ਰਹੀ ਹੈ। ਇਹਨੂੰ ਜਿੰਨ ਚਿੰਬੜ ਗਏ ਤੇ ਆਪਣੇ ਉੱਤੇ ਪੈਟਰੋਲ ਡੋਲਣ ਦੇ ਵੀ ਇਹਦੇ ਨਾਲ ਲੱਥ ਜਾਣਗੇ। ਆਹੋ ਇਹਨੂੰ ਵੀ ਜਿੰਨ ਚਿਮੜ ਕੇ ਤੇ ਐਕਸਰਸਾਈਜ਼ ਕਰਾਉਂਦਾ ਕਿੱਥੇ ਚਿਮੜੀ। ਇਹਨੂੰ ਜਿੱਦ ਚਿਮੜ ਗਏ ਤੇ ਉਹ ਮੈਂ ਕਰਦਾ, ਮੈਂ ਕੋਈ ਕਰਨਾ, ਕਹਿੰਦਾ ਲੈ ਨਾ ਜਾਣ ਲੱਤ ਨਾ ਜਾਣ।